ਇਹ ਉਦੋਂ ਹੀ ਮਿਲਣੀ ਸ਼ਾਇਦ ਜਦੋਂ ਤੁਸੀਂ ਬੁੱਝ ਨਹੀਂ ਮੱਛੀ ਜਦੋਂ ਤੁਸੀਂ ਬੁੱਝਣੀ ਨਹੀਂ ਨਾ ਵਿਚੇ ਸ਼ਾਇਦ ਉਦੋਂ ਤੱਕ ਮਿਲਣੀ ਨਹੀਂ ਤਾਂ ਅਸੀਂ ਵਾਪਸ ਲੈ ਜਾਣੀ। ਤੇ ਇੱਥੇ ਹੀ ਪੈਕਿੰਗ ਕਰਨ ਲੱਗੇ ਸੀ ਲੇਕਿਨ ਡੱਬਾ ਹੀ ਇਹਦੇ ਪੂਰਾ ਆਇਆ। ਬਾਕੀ ਸਮਾਨ ਜਿਹੜਾ ਨਾ ਵੈਲਕਮ ਬੈਕ ਜੀ, अस्सलाम वालेकुम जी। की हाल चाल है साढ़े देखने वाले तमाम बहन भाई ਅਸੀਂ ਮਿਹਨਤ ਕਰਨੇ साढ़े देखने वाले तमाम बहन भाई बिल्कुल ठीक ठाक होणगे ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਆਪਣਾ ਜੀ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਸੀ, ਸ਼ੁਰੂ ਤੋਂ ਲਾ ਕੇ ਐਂਡ ਤੱਕ ਮੁਕੰਮਲ ਵਾਚ ਕਰਨਾ ਕਿਉਂਕਿ ਅੱਜ ਦਾ ਵਲੌਗ ਹੈ ਜੀ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਹੈਗਾ। ਇਨਸ਼ਾਅੱਲਾ ਤਾਲਾ ਅੱਗੇ ਜਾ ਕੇ ਫਿਰ ਤੁਹਾਨੂੰ ਦੱਸਣੇ ਆਂਗੇ। ਤੇ ਉਹਦਾ ਮਾਸ਼ਾਅੱਲਾ ਅੱਜ ਸਾਡੇ ਡਬਲ ਮਹਿਮਾਨ ਆਏ ਹੋਏ ਨੇ ਕਿਉਂਕਿ ਕੱਲ ਤਾਂ ਭਾਈ ਸ਼ਾਨ ਹੋ ਰਹੀ ਤੇ ਅੰਮੀ ਜਾਨ ਦੀ ਖਾਲਾ ਆਈ ਹੋਈ ਸੀਗੀ ਤੇ ਅੱਜ ਹੋਰ ਰਿਸ਼ਤੇਦਾਰ ਸੀਗੇ, ਉਹਨਾਂ ਦਾ ਚੈਨਲ ਹੈਗਾ ਤੇ ਉਹੀ ਜਿਹੜਾ ਆਏ ਹੋਏ ਸੀਗੇ। ਚੈਨਲ ਦੇ ਬਾਰੇ ਥੋੜਾ ਬਹੁਤ ਉਹਨਾਂ ਨੇ ਨਾ ਮੇਰੇ को ਪੁੱਛਣਾ ਸੀਗਾ, ਉਹਦੇ ਬਾਰੇ 'ਚ ਕਮੈਂਟ ਵਗੈਰਾ ਪੜਾਉਣੇ ਹੁੰਦੇ ਨੇ ਜਾਂ ਹੋਰ ਕੋਈ ਮਸ਼ਵਰਾ ਵਗੈਰਾ ਲੈਣਾ ਮੈਨੂੰ, ਕਿਉਂਕਿ ਜਿਹੜਾ ਵੀ ਕੋਈ ਰਿਸ਼ਤੇਦਾਰ ਕਹਿ ਦੇਵੇ ਨਾ ਮੈਂ ਉਹਨਾਂ ਨਾ ਕਦੀ ਨਹੀਂ ਕਰੀਦੀ। ਮੈਂ ਕਹਿੰਦਾ ਆ ਜਾਓ ਜੋ ਵੀ ਟਾਈਮ ਹੋਵੇ ਜਾਂ ਨਾ ਹੋ ਮੈਂ ਕਹਿੰਦਾ ਆਂਗਾ ਚਲੋ ਕੋਈ ਨਹੀਂ। 5-10 ਮਿੰਟ ਦੀ ਗੱਲ ਹੈਗੀ, 5-10 ਮਿੰਟਾਂ ਨਾਲ ਅਗਰ ਉਹਨਾਂ ਨੂੰ ਜਵਾਬ ਬੰਦਾ ਦੇ ਦੇਵੇ ਤਾਂ ਉਹਨਾਂ ਦਾ ਦਿਲ ਦੁਖਦਾ ਹੈਗਾ। ਦੇਖ ਲਓ ਚਲੋ ਅਸੀਂ ਇਸ ਕਾਬਿਲ ਨਹੀਂ ਆ ਗਏ, ਕਾਬਿਲ ਹੈਗਾ ਤੇ ਹੁਣ ਆਪਣੇ ਜਿਹੜੇ ਨਾ ਉਹ ਕੀ ਕਹਿੰਦੇ ਨੇ ਕਿ ਸ਼ੌਕੀ ਬਣਾ ਰਿਹਾ ਹੈਗਾ। ਲੇਕਿਨ ਰਿਸ਼ਤੇਦਾਰ ਉਧਰ ਆਏ ਬੈਠੇ ਨੇਗੇ, ਉਹਨਾਂ ਨੂੰ ਚੱਲ ਕੇ ਤੁਹਾਨੂੰ ਮਿਲਾਨਾ ਆ ਗਿਆ। ਉਹ ਅਸੀਂ ਦੇਖ ਰਹੇ ਹੋ ਗਏ ਉਹ ਮੈਂ ਅੱਗੇ ਕੱਪੜਾ ਇੱਧਰ ਸਿੱਟਿਆ ਹੈਗਾ। ਦਰਅਸਲ ਨਾ ਬਾਹਰ ਅੱਗੇ ਬੜਾ ਗੰਦਾ ਲੱਗ ਰਿਹਾ ਸੀ। ਆਪਾਂ ਬੱਕਰੀਆਂ ਤੇ ਇੱਥੇ ਬਾਹਰ ਬਣਦੇ ਨਹੀਂ ਆਂਗੇ ਕਿਉਂਕਿ ਨਾ ਬਾਹਰੋਂ ਇੱਕ ਤਾਂ ਡਰ ਰਹਿੰਦਾ ਹੈਗਾ ਕੋਈ ਉਹ ਚੋਰੀ ਨਾ ਕਰਕੇ ਲੈ ਜਾਵੇ, ਤੇ ਇੱਕ ਹੋਰ ਹੈਗਾ ਕਿ ਵੈਸੇ ਮੌਸਮ ਹੀ ਉਸ ਤਰ੍ਹਾਂ ਦਾ ਬਣਿਆ ਰਹਿੰਦਾ, ਘਰ ਦੇ ਅੰਦਰ ਹੀ ਠੀਕ ਰਹਿੰਦੀਆਂ ਨਹੀਂ ਸਫਾਈ ਵਗੈਰਾ ਕਰਦੇ ਜੀ ਤੁਹਾਨੂੰ ਪਤਾ ਹੀ ਹੈਗਾ। ਬਾਕੀ ਚੱਲਣੇ ਥੱਲੇ ਤੇ ਅੰਮੀ ਜਾਨ ਇਹਦੇ ਗੱਲਾਂ ਬਾਤਾਂ ਤੇ ਬੈਠੀਆਂ ਨਹੀਂ ਜਦੋਂ ਦੀ ਆਂਟੀ ਵਾਰੀ ਆਈਆਂ ਨੇ ਨਾ ਗੱਲਾਂ ਹਾਂ। ਬਾਕੀ ਭਾਈ ਸ਼ਾਨ ਹੋਰੀ ਤੇ ਅੰਕਲ ਵੀ ਉਧਰ ਬੈਠੇ ਨੇਗੇ, ਆਂਟੀ ਹੋਰਾਂ ਨਾਲ ਆਏ ਨੇਗੇ। ਤੇ ਇਹਨਾਂ ਦਾ YouTube ਚੈਨਲ ਜਿਸ ਤਰ੍ਹਾਂ ਕਿ ਦੱਸਿਆ ਉਹਨਾਂ ਥੋੜ੍ਹਾ ਬਹੁਤ ਨਾ ਬਸ ਕਹਿੰਦੇ ਨੇ ਪੁੱਛਣਾ ਸੀਗਾ ਚੈਨਲ ਦੇ ਬਾਰੇ ਤੇ ਮੈਂ ਇਸ ਵਜ੍ਹਾ ਤੋਂ ਫਿਰ ਉਹ ਆਏ ਨੇਗੇ ਤੇ ਉਹ ਵੀ ਉਹਨਾਂ ਨੂੰ ਦੱਸਤਾ ਹੈਗਾ। ਬਾਕੀ ਚੱਲਣਾ ਹੁਣ ਅੰਕਲ ਹੋਰਾਂ ਨੂੰ ਤੁਹਾਨੂੰ ਮਿਲਾਨਾ ਆ ਗਿਆ। अस्सलाम वालेकुम अंकल जी। अंकल और आंटी ना आए थे तो भाई शान ਨੂੰ ਜਾਣਦੇ ਹੋਏ ਕੱਲ ਵੀ ਆਏ ਸੀਗੇ ਤੇ ਉਹ ਤੁਹਾਡੀ ਵੀਡੀਓ ਐਡੀਟਿੰਗ ਹੋ ਨਹੀਂ ਰਹੀ ਯਾਰ, ਰੁਕੀ ਹੀ ਕਿਉਂ ਹੈ ਇਹ ਅੱਗੇ ਮੈਂ ਲਾਈ ਹੈਗੀ ਅਟ ਕੇ ਇੱਥੇ ਰੁਕੀ ਰਹੀ ਹੈ। ਹਾਂ ਕੈਪ ਕੱਟ ਕੀਤਾ ਹੈਗਾ ਨਹੀਂ ਉਹਦੇ 'ਚ ਨਹੀਂ ਹੋ ਰਹੀ ਦੇਖੋ ਨਾ ਐਕਸਪੋਰਟਿੰਗ ਤੇ ਲੱਗੀ ਹੁੰਦੀ ਪਲੀਜ਼ ਡੋਂਟ ਕਲੋਜ਼ ਫਾਈਲ। ਹਾਂ ਹੁਣ ਸ਼ੁਰੂ ਹੋ ਗਈ ਹੈਗੀ 0% ਹੋ ਗਈ, ਅੱਗੇ ਨਹੀਂ ਹੋ ਰਹੀ ਸੀ। ਚਲੋ ਸ਼ੁਕਰ ਹੈ। बाकी देखो ना मैथों इतने दिनों बाद कपड़ा हटाया, कितना खूबसूरत लग रही है जगह, खुली खुली लग रही हैगी वैसे। और नीवा जहा कपड़ा लगे तो बुरा लगता सी घर के हम देखो काफ़ी खुली खुली जगह लगती पई। जो बकरियां बाहर बन्नी हुई है भी रस्सी इत्थे खड़ी और रस्सी पर खड़ी है उहदे नाल बन लिया करांगे, जो नहीं बननी उदों एवें खुला रखा करांगे। वैसे भी इस जगह तुहानूं पता ली काफ़ी सफाई होनी, फर्श वगैरह वाश करना, लेकिन साफ सफाई वाला काम काफ़ी लंबा चौड़ा हैगा। ਇਹ ਤੁਹਾਨੂੰ ਹੀ ਇੱਕ ਸਰਪ੍ਰਾਈਜ਼ ਦੇਖ ਦਿਨ ਦੇਵਾਂਗੇ ਇਨਸ਼ਾਅੱਲਾ ਤਾਲਾ, ਸਾਰੀ ਸਫਾਈ ਹੋ ਜਾਵੇਗੀ ਉਸ ਦਿਨ। ਤੇ ਅੱਜ ਤੁਹਾਡੇ ਲਈ ਹੋਰ ਸਰਪ੍ਰਾਈਜ਼ ਹੈਗਾ। ਉਦੋਂ ਜਿਵੇਂ ਕਿ ਕੱਲ੍ਹ ਤੁਹਾਨੂੰ ਪਤਾ ਕੱਲ੍ਹ ਹੀ ਮਹਿਮਾਨ ਆ ਗਏ ਸੀ ਜਿਹਨਾਂ ਪਕੌੜੇ ਨਹੀਂ ਤਲ ਪਾਏ ਸੀ, ਲੇਕਿਨ ਅੱਜ ਇਨਸ਼ਾਅੱਲਾ ਤਾਲਾ ਹਰ ਹਾਲਤ ਤਲਣੇ ਨਹੀਂ ਤਾਂ ਆਲੂ ਖਰਾਬ ਹੋ ਜਾਣੇ ਨੇ ਜਿਹੜੇ ਪਏ ਨੇ ਫਰਿੱਜ 'ਚ। ਅੱਜ ਪਕੌੜੇ ਜਿਹੜੇ ਨਾ ਹੁਣ ਤਲਾਈ ਕਰਨ ਲੱਗਿਆ ਆਂਗਾ ਮੈਂ। ਤੇ ਸਾਡਾ ਛੋਟਾ ਮਹਿਮਾਨ ਜਿਹਾ ਵੱਲ ਸਿੱਖ ਰਿਹਾ ਸਾਈਕਲ। ਚੱਲ ਉੱਤੇ ਬਹੁ ਤੈਨੂੰ ਉੱਤੇ ਬਹਾਨਾ ਕਿਉਂ ਹੈ ਉੱਤੇ ਉਹ ਉੱਤੇ ਬਹਿ ਕੇ ਵੱਲ ਲਾਣਾ ਹੈਗਾ। ਇਸ ਤਰ੍ਹਾਂ ਕਿਵੇਂ ਚੱਲਣੀ ਹੈ ਤੇ ਤੇਰੇ ਗਿਰ ਜਾਣੀ। ਫੜ ਕੇ ਉੱਤੇ ਬਾਹ ਨਾ ਪਿੱਛੋਂ ਮੈਂ ਫੜਨਾ ਉੱਤੇ ਬਾਹ ਨਹੀਂ 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 ਇੰਨੇ ਨਹੀਂ ਬਹਿਣਾ ਕਦੀ ਨਹੀਂ ਬੰਦਾ ਕਿ ਮੈਂ ਬੜਾ ਟਰਾਈ ਕੀਤਾ ਉੱਤੇ ਬਹਿ ਕੇ ਵੱਲ ਸਿੱਖ ਲਵੇ, ਨਹੀਂ ਕਹਿੰਦਾ ਇੰਝ ਰੇੜੀ ਵਤਨਾ ਇੰਝ ਚੱਲਦੀ ਵੀ ਸਾਈਕਲ ਉਹ ਡੇਗੀ ਹੁਣ ਮੈਂ ਸਿੱਧੀ ਕਰਕੇ ਚਲਾ ਦੀ ਕਿ ਚਲਾਉਂਦਾ ਐਵੇਂ ਕਹਿੰਦਾ ਕਿੰਨੀ ਵਾਰੀ ਡਿੱਗੀ ਮੈਨੂੰ ਕਿਹਾ ਵੱਲ ਸਿੱਖ ਨਹੀਂ ਸਿੱਖਦਾ ਤੈਨੂੰ ਉੱਤੇ ਬਾਈਏ ਹੈ ਡਿੱਗ ਜਾਚੇ। ਤੇ ਦੂਸਰੇ ਮਹਿਮਾਨ ਚਲੇ ਗਏ ਨੇ, ਅੰਮੀ ਦੀ ਖਾਲਾ ਹੀ ਬੈਠੀ ਹੈਗੀ ਗੱਲਾਂ ਬਾਤਾਂ ਇੱਥੇ ਬੈਠੀਆਂ ਨਹੀਂ ਤੇ ਮੈਂ ਜਿਹੜਾ ਨਾ ਕੋਲ ਅੱਗ ਬੁਲਾ ਲਈ ਹੈਗੀ ਕਿਉਂਕਿ ਨਾ ਮਸਾਲਾ ਬਣਾ ਕੇ ਪਕੌੜੇ ਤਲਾਈ ਸ਼ੁਰੂ ਕਰੀਏ, ਜਲਦੀ ਜਲਦੀ ਪਕੌੜੇ ਤਲਾਈ ਕਰੀਏ। ਉਸ ਤੋਂ ਬਾਅਦ ਫਿਰ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਜਿਵੇਂ ਕਿ ਤੁਹਾਨੂੰ ਪਹਿਲੇ ਦੱਸਿਆ ਸੀਗਾ। चलने पहले चल के आलू सक लिए उन्होंने वाश करिए अच्छी तरह। आ जा पैन कल ला दे। चलो जी तो वो सब तो पहले तो आधा किलो घी और ऐड कर ली, पहले वाला कुछ घी पिया सीगा। बेसन बाकी मिर्चा वगैरह हल्दी वगैरह अंदर पई है। अपने आलू आ गया तकरीबन 2 पराता मसाला बनना है।
ਸੋਚਣਾ ਕੌਣ ਬਣਾਉਣਾ, ਪਹਿਲੇ ਉਹ ਤਾਂ ਬਣਾ ਲਈ ਮਸਾਲਾ, ਬਾਅਦ ਇਸੇ ਤਰ੍ਹਾਂ ਤੇ ਹੋਰ ਬਣਾ ਲਵਾਂਗੇ ਤੇ ਬਾਕੀ ਬਚ ਜਾਣਾ। ਤਕਰੀਬਨ ਬੇਸਨ ਦੀ ਤਕਰੀਬਨ 2.5 ਕੌਲੀਆਂ ਜਿਹੜੀਆਂ ਇਹਨਾਂ ਦੇ ਐਡ ਕਰ ਦਿੰਦੇ ਆ। ਹਲਦੀ ਪਾਊਡਰ, नमक तकरीबन इतना बड़ा है। मिर्च पाउडर 10 2 पैकेट, हल्दी के 2 पैकेट पाए ने, मिर्चा जो 2 पैकेट पान लगे हैं। 10 रुपये के अंदर मिर्चा भी काफ़ी आन लग रही हैं, मैं लगता है ईमानदार दुनिया होती है जी। चलो जी इन्हें अच्छी तरह मिक्स कर लिए। तो माशाअल्लाह जी पकौड़ियां का जो मसाला तैयार हो गया है, तो हुण फिर घी भी अग लगन लगी, तलाई शुरू करिए। चलो जी बिस्मिल्लाहिर्रहमानिर्रहीम, या अल्लाह बरकत पाई। क्या बात है। तो माशाअल्लाह जी चेक करो पकौड़े कितने ज़बरदस्त तलाई हो रही हैगी। अच्छी तरह ना तो मंड देने आगे कि करारे करारे बनाने, बिचों भी अच्छी तरह से पक जाएंगे। हाँ जी तो फिर चेक करो जी माशाअल्लाह क्या बात है जी, ज़बरदस्त पकौड़े की तलाई हो गई हैगी। पहला फूर हैगा कढ़ लिया इत्थे माशाअल्लाह। तो हुण जी फिर पकौड़े की तलाई जी मैं जारी रखना आ गया, तो उधरों जल्दी जल्दी इन्हें तलाई कर लवां, उस बाद इंशाअल्लाह ताला फिर बाकी का व्लॉग बनाना है। ठीक है, तलाई करने तो बाद फिर मिलने हैगी। तो उधरों जी मेहमान जो उन्होंने चेक कराने पकौड़े साढ़े के हो जाने से हाँ बाहर फिर बाद जी जी ऐसे तरह ही है। हाँ ज़्यादा फिर खा लम लगे, गर्मी हैगी तो मसला नहीं। अम्मी जान गर्म होंगे, मेरा मुँह तो किवें दाने निकल आए ने गे, घर वाले पकौड़े खाने की वजह तो ना मुँह तो नहीं दाने निकल आते, गर्म होंगे नहीं। लेकिन ये है कि जिमें वो शहर वाले होंगे ने ना, जैका उन्होंने होर होंगे है, तो गंदे जौआं जो तलाई नहीं हो, वो अलग चीज़ होंगी है, अलग चीज़ है जी। करती करती जी ऐसे तो जी जी ऐसे तरह ही है। मेहमान तो चले गए नहीं गए, तो उधर अम्मी जान ने मेरी आई काफ़ी नाल हेल्प कराई हैगी, क्योंकि ना इत्थे धुप्प बहुत ज़्यादा, वैसे तुहानूं पता सेके ते तां गर्मी लगदी, मैनूं घबराहट जी होण लग गई सी। फिर अम्मी जान जी ने कोई ये ताल रही नहीं, कोई नाल मैं ताल रहा, पहले वाले बाहर ही लैके आने तेरी अम्मी जेड़ी ना वो आगे से बवन दी हिड़ी हुई है, क्योंकि खाना वगैरह पकांदी है ना, ते आगे से बंदी इस वास्ते ना हिड़ी हुई है कि तैनूं आज पहली सट्टे बाहना पिया, तां वास्ते तैनूं ज्यादा घबराहट हो। पहली सट्टे किथे अगे मैं बनांदा हुंदा सी, लेकिन काफी दिनों बाद आज बनाए ने ना, इस वजह तो हाँ पहले इसलिए ਉਹਦੇ अंदर जाके रखे आइए, पहले इत्थे रखे हैं दूसरे पकौड़े, ਤੇ ਇੱਥੇ ਅੰਦਰ ਪਕੌੜੇ ਲਿਆ ਕੇ ਰੱਖ ਲੈਣੇ ਹੈਗੇ। ਇਹ ਵੀ ਇਹਨਾਂ ਉੱਤੇ ਰੱਖੀ ਆ ਪੂਰਾ जोड़ने की नहीं है। लो जी 2 किलो पूरे हो गए पकौड़े, दोगे थाली का वजन करना पैना, बड़ा मुनाफा है, मुनाफा बड़ा है। ये तकरीबन तोल के बेचिए ना आप, 2 किलो नहीं 600 800 रुपये किलो है, 800 रुपये किलो है पकौड़े। हाँ 600 रुपये होना, हाँ इतना 600 रुपये अबू जान होने नहीं, हाँ 600 1200 रुपये दे। हाँ उन तो असी 10 का एक देने इन्ना 10 रुपये का एक, पूरे 2 किलो हो गए नहीं बाहर। अच्छा पानी तो रोके अबू जान सी, वाह पानी छिड़के है फर्श धोवन वाला, ये तो नहीं धोया तुसी, मैं अच्छी तरह धोवांगा, ये थले लगे हो गोबर वगैरह लै जाएगा सारा। चंगा किता अबू जान ने पानी छिड़कता है, करौना करौना कैसे यहाँ लग रही है जी। चलना अम्मी जान बाकी तलाई कर लेनी है, बस पकौड़े तलाई करके अबू जान बिठाना दुकान ते, दुकान संभालणगे ते असीं जिवें कि तुहानूं दस्सिया असीं सरप्राइज़ तुहानूं देना है, तो सरप्राइज़ जाके अरेंज करांगे इंशाअल्लाह। तो फिर पकौड़े ने तलाई कर ली, आखिरी पूरी सीगा जा खड़ लिया हैगा माशाअल्लाह। पकौड़े बड़े ज़बरदस्त तलाई हो जाएगी, इंशाअल्लाह की दुकान रखना आ गया, तो उस बाद फिर असीं निकलने तुहानूं दस्सना नहीं आ गया सरप्राइज़ की हैगा। माशाअल्लाह थाल भरिया पिया हैगा, जितने पकौड़े पहले पैने इन्होंने उत्ते जोड़ के रखना पैना, इस तरह प्यार ना होने तो उल्टा है ना गिर जाएंगे।
ਉਧਰ ਸਰਪ੍ਰਾਈਜ਼ ਤੇ ਹੁਣ ਫਿਰ ਟਾਈਮ ਆ ਗਿਆ ਤੁਹਾਨੂੰ ਦੱਸਣ ਦਾ ਕਿ ਸਰਪ੍ਰਾਈਜ਼ ਕੀ ਹੈਗਾ। ਵੈਸੇ ਤੁਸੀਂ ਸੋਚਿਆ ਹੀ ਨਹੀਂ ਹੋਣਾ ਇਸ ਤਰ੍ਹਾਂ ਦਾ ਸਰਪ੍ਰਾਈਜ਼ ਹੈਗਾ, ਕਿਉਂਕਿ ਨਾ ਜਿਵੇਂ ਕਿ ਤੁਸੀਂ ਤਕਰੀਬਨ 2 ਦਿਨ ਪਹਿਲੇ ਦੇਖਿਆ ਹੈਗਾ, ਖਾਲਾ ਜਾਣ ਔਰ ਅਸੀਂ ਸੋਲਰ ਵਾਲਾ ਫੈਨ ਲੈ ਕੇ ਦੇ ਆਏ ਸੀਗੇ। ਲੇਕਿਨ ਸੋਲਰ ਅਸੀਂ ਵੱਡੀ ਲਈ ਸੀ, ਫੈਨ ਛੋਟਾ ਲੈ ਲਿਆ ਸੀਗਾ ਕਿ ਉਹ ਸੋਲਰ ਤੇ 2 ਪੰਖੇ ਵੀ ਚੱਲ ਸਕਦੇ, ਮਤਲਬ ਕਿ ਜਿਹੜਾ ਜ਼ਮੀਨ ਤੇ ਰੱਖਾ ਛੋਟਾ ਪੰਖਾ ਉਹ ਵੀ ਚੱਲ ਸਕਦਾ, ਛੱਤ ਵਾਲਾ ਚੱਲ ਸਕਦਾ। ਮੈਂ ਕਿਹਾ ਚਲੋ ਕੋਈ ਨਹੀਂ, ਜਿतना ਬਜਟ ਹੈਗਾ ਉਹਦੇ ਅੱਛੀ ਚੀਜ਼ ਲੈ ਚਲੀਏ, ਮਤਲਬ ਕਿ ਸੋਲਰ ਅੱਛੀ ਲੈ ਚਲੀਏ। ਤੇ ਫਿਰ ਉਹਨਾਂ ਕੋਲ ਜਦੋਂ ਗੁੰਜਾਇਸ਼ ਬਣੀ ਛੱਤ ਵਾਲਾ ਫੈਨ ਲੈ ਲਵਣਗੇ। ਤੇ ਅੱਜ ਹੀ ਉਹਨਾਂ ਨੂੰ ਅਸੀਂ ਛੱਤ ਵਾਲਾ ਫੈਨ ਵੀ ਲੈ ਕੇ ਦੇਵਣ ਜਾਵਣ ਲੱਗੇ। ਰਿਮੋਟ ਕੰਟਰੋਲ ਮਤਲਬ ਕਿ AC/DC ਉਹ ਫੈਨ ਸੀਗਾ ਜਿਹੜਾ ਅਗਲੇ ਦਿਨ ਤੁਹਾਨੂੰ 7500 ਰੁਪਏ ਦਿਖਾਇਆ ਸੀ, ਉਹ ਅੱਜ ਜਾਣਾ ਹੈਗਾ ਲੈ ਕੇ। ਉਹਨਾਂ ਨੂੰ ਕੋਈ ਖਬਰ ਨਹੀਂ ਹੈਗੀ ਅਸੀਂ ਲੈ ਕੇ ਆ ਰਹੇ ਹਾਂ ਫੈਨ ਜਾਂ ਉਹਨਾਂ ਨੂੰ ਜਾ ਰਹੇ ਹਾਂ, ਕੋਈ ਪਤਾ ਨਹੀਂ ਉਹਨਾਂ ਨੂੰ। ਅੱਬੂ ਜਾਨ ਲਈ ਸੁਬਾਹ ਉਹਨਾਂ ਨੇ ਕਾਲ ਕੀਤੀ ਸੀਗੀ, ਬਸ ਨਾ ਥੋੜਾ ਜਿਹਾ ਪੁੱਛਣਾ ਸੀ ਉਹਨਾਂ ਨੇ ਫੈਨ ਦੇ ਬਾਰੇ 'ਚ, ਕਹਿੰਦੇ ਗੁਤਾਰ ਕਿਹੜੀ ਲੱਗਣੀ ਹੈਗੀ। ਤੇ ਅੱਬੂ ਜਾਨ ਨੇ ਇਹਨਾਂ ਕੋਲ ਗੱਲਾਂ ਪੁੱਛ ਲਿਆ ਸੀਗਾ ਕਿ ਉਹ ਕਿੱਥੇ ਫਿਰਦੇ ਨੇ। ਉਹ ਅੱਜ ਫਿਰ ਉਹ ਤੇਲ ਵੱਢਦੇ ਵਧੇ ਨੇ, ਉਹ ਅੱਧੇ ਫਸਲਾਂ ਵਾਲੇ ਅੱਗੇ ਅੱਬੂ ਜਾਨ ਮੈਨੂੰ ਜਗ੍ਹਾ ਸਮਝਾਤੀ ਹੈਗੀ, ਉੱਥੇ ਅੱਜ ਉਹਨਾਂ ਪਿੱਛੇ ਡੱਬੇ 'ਚ ਪਾ ਕੇ ਲੈ ਜਾਣਾ ਹੈਗਾ ਪੰਖਾ। ਡੱਬਾ ਇਹ ਪਿਆ ਹੈ, ਪਹਿਲੇ ਚੱਲਨੇ ਅੱਬੂ ਜਾਨ ਸ਼ਹਿਰੋਂ, ਅਸੀਂ ਪੰਖਾ ਲੈ ਆਣਾ ਵਾਪਸੀ। ਤੇ ਫਿਰ ਔਰ ਸ਼ਾਮ ਟਾਈਮ ਤਾਂ ਫਿਰ ਘਰ ਚਲੇ ਨਹੀਂ, ਸ਼ਾਮ ਤੋਂ ਪਹਿਲਾਂ ਹੁਣੇ ਨਿਕਲਣ ਲੱਗਿਆ ਸੀ, ਚੱਲਨੇ ਆਣਾ। ਤੇ ਚੱਲ ਕੇ ਉਹਨਾਂ ਨੇ ਇਹ ਵੀ ਸਰਪ੍ਰਾਈਜ਼ ਦੇ ਆਨੇ ਆ ਗਏ। ਤੁਸੀਂ ਵੀ ਦੱਸਣਾ ਕਿਹਦਾ ਸਰਪ੍ਰਾਈਜ਼ ਦੇਣ ਲੱਗਿਆ ਅੱਜ ਉਹਨਾਂ ਨੂੰ ਨਾ। ਉਹਨਾਂ ਨੇ ਬਹੁਤ ਜ਼ਿਆਦਾ ਖੁਸ਼ ਹੋਣਾ, ਕਿਉਂਕਿ ਉਹ ਤਾਂ ਸੋਚਦੇ ਸੀਗੇ ਅਸੀਂ ਇਹ ਤਿਲ ਵੱਢਾਂਗੇ, ਕੁਝ ਦਿਨਾਂ ਬਾਅਦ ਫਿਰ ਜਾ ਕੇ ਅਸੀਂ ਪੰਖਾ ਲਵਾਂਗੇ। ਲੇਕਿਨ ਅਸੀਂ ਉਹਨਾਂ ਨੂੰ ਪਹਿਲੇ ਸਮਝ ਲਓ ਸਰਪ੍ਰਾਈਜ਼ ਦੇਣ ਲੱਗੇ ਆਂਗੇ ਕਿ ਚੱਲਣਾ ਅੱਜ ਪੰਖਾ ਉਹਨਾਂ ਲੈ ਕੇ ਦੇਣਾ। ਹਾਂਜੀ ਅੰਮੀ ਜਾਨ ਹੁਣ ਆਪਾਂ ਨਿਕਲੀਏ ਜਲਦੀ ਉਹਨਾਂ ਪੰਖਾ ਉੱਥੋਂ ਲਈਏ ਤੇ ਫਿਰ ਜਾ ਕੇ ਪਹੁੰਚਾ ਹੀ ਉਹਨਾਂ ਤੱਕ। ਉਧਰੋਂ ਆਨੇ ਆ ਫਿਰ ਦੁਕਾਨ ਜਿਹੜੀ ਹੈਗੀ ਉਸ ਅੱਬੂ ਜਾਨ ਦੇ ਹਵਾਲੇ ਕੀਤੀ ਜਾ ਰਹੇ ਉਹ ਚਲਾਵਣਗੇ, ਫਿਰ ਆ ਕੇ ਮੈਂ ਦੁਕਾਨ ਸੰਭਾਲਾਂਗਾ। ਰਸਤੇ 'ਚ ਸੱਚ ਅੱਬੂ ਜਾਨ ਕਹਿ ਰਹੇ ਸੀ ਘਾਸ ਵੀ ਲੈ ਆਣਾ, ਅੱਬੂ ਜਾਨ ਉੱਥੋਂ ਮੈਂ ਕਿਸੇ ਵੇਖ ਕੇ ਤੁਸੀਂ ਰੂਮ ਵਗੈਰਾ ਉੱਥੋਂ ਵੱਢ ਲਿਆਵਾਂਗਾ। ਹਾਂ ਉਹ ਦਾਤਰੀ ਵਗੈਰਾ ਵਾਪਸੀ ਤੇ ਮੈਂ ਲੈ ਜਾਣਾ, ਪਹਿਲਾਂ ਸ਼ਹਿਰੋਂ ਲਈ ਜਾਵਾਂ ਪੰਖਾ, ਫਿਰ ਉਦੋਂ ਜਾਵਣ ਲੱਗਾ ਵਾਪਸੀ ਤੇ ਚੱਕੀ ਜਾਵਾਂਗੇ ਤਾਂ ਡੱਬੇ ਪਾ ਕੇ ਲੈ ਜਾਣਾ ਨਾ ਪੰਖਾ ਵੀ। ਆਪਣੀਆਂ ਤੇ ਮੁਰਗੇ ਜਿਹੜੇ ਬੜੇ ਖੁਸ਼ ਫਿਰਦੇ ਨੇ, ਸਾਰੇ ਇੱਥੇ ਛਾਂ ਵਾਲੀ ਜਗ੍ਹਾ ਤੇ ਬੈਠੇ ਰਹਿੰਦੇ ਨੇ। ਮੈਂ ਦਰਵਾਜ਼ਾ ਖੋਲਿਆ ਜਾਊਗਾ ਫਿਰ ਜੀ ਆਪਾਂ ਆ ਗਏ ਆਂਗੇ ਤੇ ਇੱਥੋਂ ਹੁਣ ਫਿਰ ਫੈਨ ਲੈ ਲਈਏ, ਛੱਤ ਵਾਲਾ ਪੰਖਾ, ਮਤਲਬ ਕਿ ਵੱਟ ਜਾ ਕਲਰ ਕੋ ਪਹਿਲੇ ਕੋ ਗਾਹਕ ਖੜੇ ਨੇ ਅੰਦਰ, ਫਿਰ ਉਹਨਾਂ ਦੀ ਔਰਤਾਂ ਵਗੈਰਾ ਹੀ ਨਹੀਂ ਹੈ। ਤੇ ਇਹ ਆਪਣਾ ਪੰਖਾ ਉਹਨਾਂ ਨੇ ਕੱਢ ਲਿਆ, ਬਾਅਦ ਦੰਦ ਖਾਨਾ ਆ ਗਿਆ। ਅੰਮੀ ਜਾਨ ਇੱਧਰ ਸੇਫ ਅਲਮਾਰੀ ਜੇ ਪਸੰਦ ਕਰਦੀ ਹੈ, ਫਿਰ ਸੇਫ ਅਲਮਾਰੀ ਕੋਈ ਲੈ ਰਹੀ ਨਾ, ਤੁਸੀਂ ਐਵੇਂ ਚੈੱਕ ਕਰਦੇ ਫਿਰਦੇ ਹੋ। ਨਹੀਂ ਐਸਾ ਨਾ ਉਸ ਤਰ੍ਹਾਂ ਵੇਖ ਰਹੀ ਹਾਂ ਮੈਂ, ਤਾਂ ਸਮਝ ਨਹੀਂ ਗਿਆ ਆਣ ਕੇ ਨਹੀਂ ਸੇਫ ਅਲਮਾਰੀ ਲੈਣੀ ਹੈਗੀ ਜਿਹੜੀ ਅਗਲੀ ਹੈਗੀ, ਤਾਂ ਤੇਰੀਆਂ ਭੈਣਾਂ ਨੇ ਕੱਪੜੇ ਮੱਸੇ ਵਿੱਚ ਪੂਰੇ ਹੁੰਦੇ ਨੇ, ਇੱਕ ਸਨੈਨ ਤੇ ਤੇਰੇ ਵਾਸਤੇ। ਵੈਸੇ ਨਾ ਡਿਜ਼ਾਈਨ ਬਹੁਤ ਪਿਆਰੇ ਆਏ ਪਏ ਨੇ, ਇਹ ਅਲੱਗ ਹੈ। 2 ਸੇਫ ਅਲਮਾਰੀ ਹੋ ਗਈਆਂ ਨਾ, ਤਾਂ ਫਿਰ ਆਪਣੇ ਕੱਪੜੇ ਜਿਹਨਾਂ ਸਾਰੇ ਵਿੱਚ ਰੱਖੀ ਕੇ ਕਰੇ। ਇੱਕ ਸਨੈਨ ਤੇ ਤੈਨੂੰ ਲੈ ਕੇ ਦੇਵਾਂਗੇ, ਇੱਕ ਅਸੀਂ ਤੇਰਾ ਬੂਟ ਮੈਂ ਆਪਣੇ ਵਾਸਤੇ ਲੈ। ਹਾਂਜੀ ਵੈਸੇ ਆਪਣੇ ਫੋਨ ਦਾ ਵਾਲਪੇਪਰ ਚੈੱਕ ਕਰੋ। ਤੇ ਇਹ ਰਿਹਾ ਜੀ ਆਪਣਾ AC/DC ਫੈਨ, ਏਸ਼ੀਆ ਵਾਲਿਆਂ ਦਾ, ਪਾਕ ਏਸ਼ੀਆ। ਤੇ ਇਹਦਾ ਰਿਮੋਟ ਵਗੈਰਾ ਸੇਲ ਵਗੈਰਾ ਅੰਕਲ ਹੋਰੀ ਪਾ ਕੇ ਫਿਰ ਜਾਣਾ ਕਹਿ ਰਹੇ ਨੇ ਕਿ ਤੁਹਾਨੂੰ ਦਿੰਦੇ ਆ। ਬਾਕੀਆਂ ਦੇ ਪਰ ਵਗੈਰਾ ਪਏ ਨੇਗੇ, ਵਾਰੰਟੀ ਕਹਿ ਰਹੇ 2 ਸਾਲ ਦੀ ਹੈਗੀ, ਮੋਟਰ ਦੀ 2 ਸਾਲ ਦੀ ਗਾਰੰਟੀ ਕਹਿ ਰਹੇ, ਕਿੱਟ ਦੀ 1 ਸਾਲ ਦੀ। ਕਿੱਟ ਮਤਲਬ ਕਿ ਜਿਹੜੀ ਵਿੱਚ ਉਹ ਨਿਜ਼ਾਮ ਵਗੈਰਾ ਹੈਗਾ ਵਿੱਚ ਲੱਗਿਆ ਹੋਇਆ ਨਾ, ਸੈਂਸਰ ਵਗੈਰਾ, ਇਹਦਾ ਰਿਮੋਟ ਕੰਟਰੋਲ ਵਾਲੀ ਕਿੱਟ ਹੁੰਦੀ ਹੁੰਦਾ। ਤੇ ਪੰਖਾ ਜੀ ਪੈਕ ਕਰਾ ਲਿਆ, ਠੀਕ ਹੈ ਅੰਕਲ ਜੀ, ਫਿਰ ਓਕੇ, ਫਿਰ ਇਨਸ਼ਾਅੱਲਾ ਤਾਲਾ ਮਿਲਾਂਗੇ। ਤੇ ਲੈ ਚੱਲਨੇ ਹੁਣ ਫਿਰ। ਅੰਕਲ ਹੋਰੀ ਵੀਡੀਓ ਵਾਚ ਕਰ ਰਹੇ ਨੇ ਮੇਰੀ, ਕਹਿ ਰਹੇ ਸੀ ਅਗਲੇ ਦਿਨ ਜੀ ਵੀਡੀਓ ਬਣਾਈ, ਉਹ ਮੈਂ ਦੇਖੀ ਨਹੀਂ, ਮੈਂ ਹੁਣ ਦਿਖਾ ਦਿੰਦਾ ਤੁਹਾਨੂੰ। ਵਾਪਸ ਜੀ ਇੱਥੇ ਪਿੰਡ ਆ ਕੇ ਜਿਵੇਂ ਕਿ ਤੁਹਾਨੂੰ ਦੱਸ ਕੇ ਗਿਆ ਸੀਗਾ ਕਿ ਆਪਾਂ ਜਾਂਦੇ ਡੱਬੇ ਪੈਕ ਕਰਕੇ ਲੈ ਜਾਣਾ ਹੈਗਾ ਪੰਖਾ, ਤੇ ਪੈਕ ਕਰਕੇ ਲੈ ਆਵਾਂਗੇ। ਇੱਥੇ ਬੈਂਸਾਂ ਬਣੀਆਂ ਹੋਈਆਂ ਨੇ, ਅਬਕਾਰੀ ਹੈ ਨਾ ਵਾਲੇ ਮੇਲੇ, ਇਹਨਾਂ ਦੀ ਗੇਂਦ ਖੜੀ ਗਈ, ਗੇਂਦ ਲੱਭਦੇ ਫਿਰਦੇ ਨੇ, ਕਿਸੇ ਘਰ ਚਲੀ ਗਈ, ਘਰ ਕਿਸੇ ਚਲੀ ਜਾਵੇ ਟੀ ਦਿੰਦੇ ਨੇ ਗੇਂਦਾਂ, ਤੁਹਾਨੂੰ ਪਤਾ ਹੈ ਇਹ ਕ੍ਰਿਕਟ ਖੇਡਦੇ ਰਹੇ ਬਚਪਨ, ਉਹਨਾਂ ਨੂੰ ਪਤਾ ਹੀ ਹੈਗਾ। ਅੱਬੂ ਜਾਨ ਦੁਕਾਨ ਤੇ ਹੀ ਬੈਠੇ ਨੇ, ਇੱਥੋਂ ਵੀ ਜਾਣਾ ਦਾਤਰੀ ਤੇ ਕੱਪੜਾ ਹੀ ਚੱਕ ਕੇ ਲੈ ਜਾਣਾ, ਘਾਸ ਲੈਣਾ ਉਧਰੋਂ ਆਉਂਦੇ, ਇਹਨੂੰ ਡੱਬੇ ਚੱਲ ਕੇ ਪੈਕ ਕਰਨੇ ਨੇ। ਤੇ ਇੱਥੇ ਹੀ ਪੈਕਿੰਗ ਕਰਨ ਲੱਗੇ ਸੀ, ਲੇਕਿਨ ਡੱਬਾ ਹੀ ਇਹਦੇ ਪੂਰਾ ਆਇਆ, ਬਾਕੀ ਸਮਾਨ ਜਿਹੜਾ ਨਾ ਮਤਲਬ ਕਹਿੰਦੇ ਪਰ ਹੈਗੇ ਪੱਖੇ ਦੇ ਉਹ ਨਹੀਂ ਪੂਰੇ ਆਏ। ਉਹਨਾਂ ਨੂੰ ਕੱਪੜੇ ਦੇ ਵਿੱਚ ਲਪੇਟਣ ਲੱਗਿਆ ਸੀ, ਚਾਰਾ ਲੈਣਾ ਨਾ, ਅੱਗੇ ਕੱਪੜਾ ਲੈ ਕੇ ਜਾਣਾ ਸੀ, ਐਵੇਂ ਫੜ ਕੇ ਅੰਮੀ ਜਾਨ ਲੈ ਜਾਵਣਗੇ। ਇਹ ਵੀ ਪੁੱਛਾਂਗਾ ਇਹ ਕੀ ਚੀਜ਼ ਹੋ ਸਕਦੀ ਤੇ ਉਹ ਕੀ ਚੀਜ਼ ਹੋ ਸਕਦੀ, ਦੋਨੇ ਚੀਜ਼ਾਂ ਅੱਬੂ ਜਾਨ ਨਾਲ ਪੁੱਛਾਂਗਾ। ਪਰੇਸ਼ਾਨ ਤਾਂ ਹੋਣਗੇ, ਸੋਚਣਗੇ, ਕੋਈ ਨਾ ਕੋਈ ਜਵਾਬ ਦੇਵਣਗੇ ਕਿ ਇਹ ਚੀਜ਼ ਹੋ ਸਕਦੀ, ਇਹ ਚੀਜ਼ ਹੋ ਸਕਦੀ। ਨਹੀਂ ਮਠਿਆਈ ਦਾ ਡੱਬਾ ਉਹਨਾਂ ਸੋਚ ਹੀ ਪੈ ਜਾਣਾ ਵਾ, ਜਦੋਂ ਫਿਰ ਵੇਖਣਗੇ ਵਿੱਚੋਂ ਉਦੋਂ ਉਹਨਾਂ ਨੇ ਦੱਸਣਾ। ਠੀਕ ਹੈ ਨਾ ਬੁੱਝੇ ਤੁਸੀਂ ਵਾਪਸ ਲੈ ਕੇ ਓਕੇ ਹੋ ਗਿਆ। ਚਲੋ ਚਲੀਏ, ਉਹਨਾਂ ਕੋ ਪੁੱਛਿਆ ਤਾਂ ਨਹੀਂ ਜਾਣਾ, ਕੀਮਤਾਂ ਬੋਝ ਲਵਣ, ਉਹ ਉਹਨਾਂ ਨੂੰ ਪਤਾ ਚੱਲ ਜਾਵੇ। ਲੇਕਿਨ ਨਿਕਲੀਏ ਹੁਣ, ਚੱਲੀਏ ਚੱਲ ਕੇ ਨਾ ਉਹਨਾਂ ਨੂੰ ਸਰਪ੍ਰਾਈਜ਼ ਦੇਈਏ। ਇਹ ਵੀ ਚੱਕੋ, ਠੀਕ ਹੈ ਅੱਬੂ ਜਾਨ, ਫਿਰ ਅਸੀਂ ਆਉਂਦੇ ਹਾਂ ਵਾਪਸੀ ਤੇ ਲਈ ਆਵਾਂਗਾ ਮੈਂ ਚਾਰਾ। ਤੇ ਇੱਥੋਂ ਚੱਲਣ ਯਾਦ ਕਰਕੇ ਘਰੋਂ ਜੀ ਨਿਕਲ ਪਿਆਂਗੇ, ਤੇ ਐਸੇ ਰਸਤੇ ਤੇ ਅੱਗੇ ਕਿਧਰੇ ਨਾ ਕਟਾਈ ਕਰਦੇ ਫਿਰਦੇ ਨੇ ਖਾਲਾਂ ਹੋਰੀ ਦਿਨਾਂ ਦੀ।
ਚੱਲਨੇ ਆ ਚੱਲ ਜਾਂਦੇ। ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ, ਦੇਖੋ ਖੱਡੇ ਹੀ ਖੱਡੇ ਨੇ ਬਹੁਤ ਜ਼ਿਆਦਾ। ਇੱਥੇ ਸਾਡੇ ਇਲਾਕੇ 'ਚ ਚਾਵਲ ਮਾਸ਼ਾਅੱਲਾ ਖਰੀਦੇ ਹਨ। ਸਾਡੇ ਇਲਾਕੇ ਚਾਵਲ ਬਹੁਤ ਜ਼ਬਰਦਸਤ ਹੁੰਦੇ ਲੇਕਿਨ ਕੋਈ ਕੱਢਦਾ ਹੀ ਨਹੀਂ ਹੈ। ਹਾਲਾਂਕਿ ਨਾ ਬਚਤ ਬਹੁਤ ਜ਼ਿਆਦਾ ਹੋਈ ਹੈ, ਫਸਲ ਜਿਹੜੀ ਨਾ ਮੁੰਜੀ ਦੇ ਵਿੱਚੋਂ ਬਹੁਤ ਜ਼ਿਆਦਾ ਬਚਤ ਹੈਗੀ ਸਾਡੇ ਇਲਾਕੇ 'ਚ ਮਾਸ਼ਾਅੱਲਾ। ਬੜੇ ਜ਼ਬਰਦਸਤ ਕੱਦ ਵੀ ਬੜਾ ਕਰ ਜਾਂਦੇ, ਮਤਲਬ ਕਿ ਇਹ ਪੌਦੇ ਹੁੰਦੇ ਨੇ ਨਾ ਕਾਫੀ ਵੱਡੇ ਵੱਡੇ ਹੋ ਜਾਂਦੇ ਨੇ। ਜਿਵੇਂ ਕਿ ਰਾਵੀ ਦਾ ਇਲਾਕਾ ਹੁੰਦਾ ਬਹੁਤ ਜ਼ਿਆਦਾ ਮੁੰਜੀ ਲੱਗਦੀ, ਲੇਕਿਨ ਉੱਥੇ ਇਤਨੀ ਬਿਹਤਰ ਨਹੀਂ ਹੁੰਦੀ ਜਿਤਨੀ ਇੱਥੇ ਸਾਡੇ ਇਲਾਕੇ 'ਚ ਨਾ। ਜ਼ਮੀਨ ਦਾ ਫਰਕ ਹੁੰਦਾ ਹੈ, ਇੱਥੇ ਤਾਂ ਅੱਛੀ ਹੋ ਜਾਂਦੀ ਹੈ। ਤੇ ਇਹ ਇੱਕ ਟਾਈਮ ਹੀ ਕੱਟੀ ਹੋਈਆਂ ਨਹੀਂ ਕਿਉਂਕਿ ਤਕਰੀਬਨ ਇਹ ਦੋਨਾਂ ਫਸਲਾਂ ਨੂੰ 3 ਮਹੀਨੇ ਹੀ ਲੱਗਦੇ ਨੇ ਤਿਆਰ ਹੋਣ ਤੇ। ਸਾਈਡ ਤੇ ਹੋ ਜਾ ਆ ਚੈੱਕ ਕਰੋ ਜੀ, ਤਕਰੀਬਨ 2-3 ਏਕੜਾਂ ਦੇ ਨਾ ਇਹ ਤਿਲ ਪਏ ਹੋਏ ਨੇ ਕਿ ਸੁੱਕਣੇ ਉਹਨਾਂ ਨੇ ਇੱਥੇ ਪਾਇਆ, ਮਤਲਬ ਸੁਕਾਉਣ ਵਾਸਤੇ ਰੱਖੇ ਹੋਏ ਨੇ ਤੇ ਸੁਕਾ ਲੈਣਗੇ ਜਦੋਂ ਫਿਰ ਇਹਨਾਂ ਨੂੰ ਵਿੱਚੋਂ ਛੱਡ ਲਵਣਗੇ ਤੇ ਇਹ ਨਾ ਸਾਰਿਆਂ ਚੋਂ ਜਾਣ ਕਿਤਨੇ ਤਕਰੀਬਨ ਮੇਰੇ ਅੰਦਾਜ਼ੇ ਨਾਲ ਕੋਈ 20 ਕਮਾਣ ਤਾਂ ਨਿਕਲ ਹੀ ਜਾਣਗੇ। 3-4 ਏਕੜ ਦੇ ਕਿਤਨੇ ਕਿ ਨਿਕਲਦੇ ਨੇ, ਜ਼ਿਆਦਾ ਨਹੀਂ ਕਿਉਂਕਿ ਨਾ ਤੁਹਾਨੂੰ ਪਤਾ ਹੀ ਹੈ ਹੌਲੇ ਜੇ ਤੇ ਹੁੰਦੇ ਨੇ, ਇਹ ਕਿਹੜੇ ਵਜ਼ਨੀ ਹੁੰਦੇ ਨੇ ਨਾ। ਜਾਂਦੇ ਜਾਂਦੇ ਰਸਤੇ 'ਚ ਘਾਸ ਦਾ ਹੀ ਇੰਤਜ਼ਾਮ ਹੋ ਗਿਆ, ਦੇਖੋ ਕਿਤਨਾ ਹਰਾ ਭਰਾ ਪਿਆਰਾ ਘਾਸ ਖੜਾ ਇਹਦੇ ਵਿੱਚ। ਓਏ ਹੋਏ ਹੋਏ ਹੋਏ, ਵਾਪਸੀ ਤਾਂ ਇੱਥੋਂ ਵੱਢ ਕੇ ਲੈ ਜਾਂਦੇ, ਇੱਥੇ ਅੱਗੇ ਕਿਧਰੇ ਨਹੀਂ ਗਏ। ਹੁਣ ਮੈਂ ਕਾਲ ਕੀਤੀ, ਮੈਂ ਕਿਹਾ ਖਾਲੂ ਕਿੱਥੇ ਹੋ, ਮੈਂ ਆ ਰਿਹਾ ਆ ਗਿਆ ਤੇ ਇੱਕ ਤੁਹਾਡੇ ਨਾਲ ਕੰਮ ਹੈ ਛੋਟਾ ਜਿਹਾ। ਉਹਨਾਂ ਨੇ ਦੱਸਿਆ ਇੱਥੇ ਹੀ ਕਿਧਰੇ ਫਿਰਦੇ ਨੇ ਇਸ ਰਸਤੇ ਤੇ ਨਾ ਅੱਗੇ, ਕਹਿੰਦੇ ਪਏ ਚੌਂਕ ਜਿਹਾ। ਮੈਂ ਵੇਖ ਲੈਣਾ ਨੇ ਯਾਰ, ਪਹਿਲੇ ਉੱਥੇ ਪਹੁੰਚੀ ਫਿਰ ਇਨਸ਼ਾਅੱਲਾ ਤਾਲਾ ਨਿਕਲਿਆ। ਤੇ ਅਸੀਂ ਸੋਚਦੇ ਆ ਰਹੇ ਸੀ ਉੱਥੋਂ ਘਾਸ ਵੱਢਾਂਗੇ, ਨਾਲ ਰੂਮ ਖੜੀ ਜਾਂਦੇ ਬੜਾ ਵੱਡਾ ਘਾਹ ਖੜਾ। ਅੰਮੀ ਜਾਨ ਇੱਥੋਂ ਇਹ ਖਾਲੂ ਵਾਰੀ ਵੱਢਦੇ ਫਿਰਦੇ, ਮੈਨੂੰ ਲੱਗਦਾ ਸਾਰਾ ਹੀ ਇਹਨਾਂ ਠੇਕਾ ਮੁਕਾਇਆ ਤਿਲਾਂ ਦਾ। ਇਹ ਸਾਰੇ ਤਿਲ ਖੜੇ ਨੇ ਉਹ ਅੱਗੇ ਫਿਰਦੇ ਨੇ ਉੱਥੋਂ। ਮੈਨੂੰ ਪਰ ਉਹਨਾਂ ਨੇ ਬੁਲਾਇਆ, ਪਰ ਲੇਬਰ ਲੱਗੀ ਹੋਈ ਹੈਗੀ, ਮਕਈ ਲਾਉਂਦੇ ਫਿਰਦੇ ਸੀ, ਮੇਰੀ ਨਜ਼ਰ ਹੀ ਨਹੀਂ ਪਈ। ਅੰਮੀ ਜਾਨ ਨੇ ਦੇਖਿਆ ਤੇ ਇਹਨਾਂ ਨੇ ਦੂਰੋਂ ਆਵਾਜ਼ ਮਾਰੀ, ਮੈਂ ਕਿਹਾ ਉਹ ਫਿਰਦੇ ਨੇ ਜੇ ਚੱਲਨੇ ਆ ਨਾ। ਸ਼ਾਨ ਨਹੀਂ ਹੋਣਾ ਤੁਸੀਂ, ਇਹ ਪੁੱਜੋ ਹੈ ਕਿ ਸ਼ਾਇਦ ਇਹ ਉਦੋਂ ਹੀ ਮਿਲਣੀ ਸ਼ਾਇਦ ਜਦੋਂ ਤੁਸੀਂ ਪੁੱਜ ਨਹੀਂ। ਮੱਛੀ ਟਾਫੀਆਂ ਹੀ ਹੁੰਦੀਆਂ ਨਹੀਂ, ਬਿਸਕਟ ਆ ਜਾ ਇੱਥੇ ਆ ਜਾ। ਮੱਛੀਆਂ ਟਾਫੀਆਂ ਲਾਇਆ ਤੁਹਾਡੇ ਕੋਲ, ਮੈਂ ਗਾਹ ਵੱਢਣਾ ਉਦੋਂ ਇੱਥੋਂ ਵੱਢ ਕੇ ਲਾਇਆ ਸਾਂ। ਮਾਸ਼ਾਅੱਲਾ ਤੇ ਕਾਫੀ ਪਿਆਰਾ ਘਾਸ ਖੜਾ ਹੈ ਭਾਈ ਹੋਰੀ ਲੱਗੇ ਹੋਏ ਨੇ ਸਾਰੇ। ਪਸੀਨੇ ਨਾਲ ਹਾਲਤ ਕੀ ਹੋਈ ਪਈ। ਉਹ ਡੱਬੇ 'ਚ ਕਾਈ ਛਾਇਆ ਤੇ ਜਦੋਂ ਤੁਸੀਂ ਬੁੱਝਣੀ ਨਹੀਂ ਨਾ ਵੀ ਕੀ ਛਾਇਆ ਉਦੋਂ ਤੱਕ ਮਿਲਣੀ ਨਹੀਂ ਤਾਂ ਅਸੀਂ ਵਾਪਸ ਲੈ ਜਾਣੀ। ਪਾਪਾ ਵੀ ਨਾਲ ਪਾਪੜ ਨੇ ਬਰਤਨ ਅਸੀਂ ਤਾਂ ਲੈ ਆਵਾਂਗੇ ਲੇਕਿਨ ਬਰਤਨ ਨਹੀਂ ਨੇ। ਤੁਹਾਨੂੰ ਪਹਿਲੇ ਦੱਸਦਾ ਫਿਰ ਹੋਰ ਕਾਇਸ਼ਾ ਬਿਸਕਟਾਂ ਵਾਲਾ ਡੱਬਾ ਤੇ ਬਿਸਕਟਾਂ ਵਾਲਾ ਵਿੱਚ ਕਾਇਸ਼ਾ ਹੋਰ ਹੈ। ਹਾਂ ਨਾ ਮੈਂ ਨਹੀਂ ਦੱਸਣੀ, ਤੁਸੀਂ ਆਪ ਪੁੱਛਣਾ। ਆ ਉੱਤੇ ਜਿਹੜਾ ਕੱਪੜੇ ਲਪੇਟੇ ਉਹ ਵੀ ਉਹਦੇ ਨਾਲ ਦਾ ਹਿੱਸਾ ਹੀ ਹੁਣ ਉਹ ਬੁੱਝ ਗਏ ਨੇ ਅੰਮੀ ਜਾਨ। ਪਰਾਂ ਤੁਹਾਨੂੰ ਥੋੜਾ ਪਤਾ ਲੱਗ ਗਿਆ, ਅਸਲ ਦੇ ਡੱਬੇ ਤੇ ਫਿੱਟ ਹੋ ਜਾਂਦੇ ਨਾ, ਤੁਹਾਨੂੰ ਪਤਾ ਕੋਈ ਨਹੀਂ ਲੱਗਣਾ ਡੱਬੇ ਚ ਆਇਆ ਨਹੀਂ। ਪੱਖੇ ਦਾ ਜਿਹੜਾ ਨਾ ਪਤਾ ਨਹੀਂ ਕੀ ਬਣ ਗਿਆ, ਉਹਦੇ ਤਾਰ ਆ ਲੱਗੇ ਵਿੱਚੋਂ ਕਿ ਕੀ ਹੋਇਆ। ਘੰਟਾ ਅੱਧਾ ਘੰਟਾ ਚੱਲਦਾ ਕਿ ਅਸਲ ਗੂਕ ਸਾਂਗੇ ਵੇਖ ਕੇ ਮੱਥਾ ਬੰਦ ਹੋ ਉਹਦਾ ਜਾ ਕੇ ਚੈੱਕ ਕਰਨੇ ਆ ਨਾ। ਜੇ ਅਗਰ ਕੋਈ ਰੋਲਾ ਹੋਇਆ ਨਾ ਉਹ ਦੱਸ ਰਹੇ ਸੀ ਕਿ ਵਾਰੰਟੀ ਹੈ। मैंने कल से छुट्टी की थी तो साथ गाँव जाने चल पक्के सबने ना पक्का चेक करने। अच्छा कल सुत्ता रहा तो ना जाने ना तो बड़ी हवा देता रहा। नहीं वो ना ਉਹਦੀ ਤਾਰ ਚੁਆਲ ਗਈ ਹੋਣੀ ਜਾਂ ਕੋਈ ਹੋਣਾ ਜੋ ਵੀ ਹੋਇਆ ਨਾ ਉਹ ਸਵੇਰ ਖਾਲੂ ਲਈ ਆਵੇਗੀ ਜਦੋਂ ਥੋੜੀ ਟਾਈਮ ਹੋਵੇ ਤੁਹਾਨੂੰ ਉੱਥੇ ਐਕਸਚੇਂਜ ਕਰ ਲਵਾਂਗੇ। ਨਹੀਂ ਤਾਂ ਆ ਜਾ। ਵੈਸੇ ਅੱਜ ਤੁਹਾਨੂੰ ਪਤਾ ਨਾ ਲੱਗਦਾ ਕਿ ਸ਼ਾਇਦ ਮੈਂ ਦੱਸਿਆ ਅਸਲ ਤੇ ਮੈਂ ਕੱਪੜੇ ਚ ਹੈਗੀ ਲੰਮੀ ਜੀ ਕਾਇਸ਼ਾ, ਉੱਥੋਂ ਇਹਨਾਂ ਨੂੰ ਪਤਾ ਲੱਗ ਗਿਆ ਪੱਖਾ ਉਹ ਤੁਹਾਨੂੰ ਪਤਾ ਲੱਗੇ ਪਾਰ ਹੁੰਦਾ ਨਹੀਂ। ਹੁਣ ਪੱਕੇ ਆਪਣੇ ਦੂਸਰੇ ਫੋਨ ਦੀ ਬੈਟਰੀ ਖਤਮ ਹੋ ਗਈ ਅਚਾਨਕ, ਪਤਾ ਨਹੀਂ ਚੱਲਿਆ ਹੈਗਾ ਤੇ ਸੁਪਰ ਏਸ਼ੀ ਵਾਲਾ ਪਾਕ ਏਸ਼ੀ ਵਾਲਿਆਂ ਦਾ ਫੈਨ ਹੈਗਾ ਤੇ ਇਹ ਨਾ ਰਿਮੋਟ ਨਾਲ ਚੱਲਦਾ, ਰਿਮੋਟ ਵੀ ਹੁੰਦਾ ਹੈਗਾ, ਉਹਦੇ ਨਾਲ ਕੰਟਰੋਲ ਹੋ ਜਾਸੀ। तीसरा लेने तो बहुत ही बात खुश है पक्के के पारे सारा मिठाइयां खवांदे में लेवर ਹੁਣ ਤਾਂ ਇਹ ਉੱਥੇ ਅੰਦਰ ਨਾ ਫਿੱਟ ਮੈਂ ਕਿ ਅੰਦਰ ਜਿਹੜੇ ਨਾ ਮੱਖੀਆਂ ਤੋਂ ਕਹਿੰਦਾ ਸਮਾਨ ਗਤਿਆ ਚ ਵੀ ਅੰਦਰ ਜਿਹੜੇ ਮੱਖੀਆਂ ਨਹੀਂ ਵੜਦੀਆਂ ਕਮਰੇ ਚ ਅੰਦਰ ਜਿਹੜੇ ਲਾ ਛੱਡੇ ਅੰਦਰ ਜਿਹੜੇ ਸੁੱਤਾ ਰਹੇ ਲੇਕਿਨ ਇੱਥੇ ਹੋਰ ਵੀ ਨਹੀਂ ਹੋਣਾ ਜਿਹੜੇ ਉੱਤੇ ਭੀੜੇ ਹੁੱਕ ਹੁੰਦੀ ਉਹ ਮੈਨੂੰ ਲੱਗਦਾ ਉਹਨਾਂ ਨੇ ਆਪਾਂ ਨਹੀਂ ਦਿੱਤੀ। ਚਲੋ ਮੈਂ ਉਹਨਾਂ ਕੋਲ ਲੈ ਲਵਾਂਗੇ। ਉਹ ਜਦੋਂ ਪੱਖਾ ਅਗਰ ਉਹ ਪੱਖੇ ਨੂੰ ਕੋਈ ਰੋਲਾ ਹੈ ਨਾ ਤੇ ਉਹਨਾਂ ਕੋਲ ਲੈ ਜਾਵਾਂਗੇ, ਉਹਨਾਂ ਗਾਰੰਟੀ ਦਿੱਤੀ ਸੀਗੀ ਉਹਦਾ ਚੇਂਜ ਕਰ ਲਿਆ ਜੇ ਤੇ ਇਹ ਵੀ ਜਿਹੜਾ ਨਾ ਇਹ ਲੈ ਆ ਜੇ ਉਧਰ ਹੁੱਕ ਵੀ ਡੰਡੀ ਜਿਹੜੀ ਨਾ ਜਿਹੜੀ ਲੱਗਾਣੀ ਲੋਇਆ ਲੈਣੀ। ਚਲੋ ਓਕੇ ਹੋ। ਬਾਕੀ ਇੱਥੇ ਮੈਂ ਖਾਲੀਆਂ ਬਣੀਆਂ ਪਈਆਂ ਨੇ, ਇੱਥੇ ਮਕਈ ਲਾਉਣ ਵਾਲੀ ਲੇਬਰ ਬੈਠੀ ਉਹ ਸਾਹਮਣੇ ਸਾਰੀਆਂ ਔਰਤਾਂ ਨੇ ਆਈਆਂ ਤੇ ਉਹਨਾਂ ਪਰਾਂ ਪਾਣੀ ਲੱਗਿਆ, ਜਿੱਥੇ ਤੇ ਪਾਣੀ ਲੱਗਿਆ ਉੱਥੇ ਉਹਨਾਂ ਲਾ ਲਈ ਮਕਈ ਇੱਥੇ ਵਾਲੀ ਹੁਣ ਲਾਣੀ।
ਐ ਹੁੱਕ ਨੂੰ ਲੈ ਕੇ ਅਸੀਂ ਬੜੇ ਪਰੇਸ਼ਾਨ ਸੀ। ਮੈਂ ਖਾਲਾ ਨੂੰ ਕਹਿੰਦਾ ਪਰ ਖੋਲ ਕੇ ਚੈੱਕ ਕਰੋ ਪਰਾਂ ਵਾਲੇ ਦੇ ਐਦੇ ਹੁੱਕ ਸੀ ਕਹਿੰਦੇ ਵਿੱਚ। ਚਲੋ ਓਕੇ ਹਰ ਚੀਜ਼ ਸਾਨੂੰ ਪੂਰੀ ਕਰਕੇ ਦੇਣੀ। ਹਾਂ ਮੈਂ ਕਿਹਾ ਉਹ ਨਾ ਫਿਰ ਨਾ ਹੋਵੇ। ਆਪਾਂ ਕਿ ਰੋਜ਼ ਪੱਖੇ ਲੈਂਦੇ ਨੇ, ਆਪਾਂ ਨੂੰ ਕੋਈ ਪਤਾ ਨਾ ਸੀਗਾ। ਚਲੋ ਠੀਕ ਹੈ ਹੁਣ ਫਿਰ ਨਾ ਉੱਥੋਂ ਕਿਧਰੋਂ ਘਾਹ ਵੱਢੀ ਹੈ। ਬਲਕਿ ਅੰਮੀ ਜਾਨ ਮੈਂ ਤੇ ਕਹਿੰਦਾ ਉਹ ਰੂਹ ਠੀਕ ਖੜਾ ਸੀਗਾ। ਅੰਮੀ ਜਾਨ ਜਿੱਥੋਂ ਆਪਾਂ ਵੇਖਿਆ ਉਸ ਰੂਹ ਸਹੀ ਖੜਾ, ਉੱਥੇ ਜਾ ਕੇ ਵੱਢ ਲੈਣੇ। ਚਲੋ ਠੀਕ ਹੈ ਖਾਲਾ ਹੁਣ ਚੱਲੀਏ। ਇੱਥੇ ਇਹਨਾਂ ਦਾ ਪਾਣੀ ਵਗੈਰਾ ਪਿਆ ਹੈਗਾ, ਪਾਣੀ ਇੱਥੋਂ ਪੀਏ ਤੇ ਫਿਰ ਨਿਕਲਨੇ ਆਗੇ ਚੱਲਨੇ ਆ। ਮੈਂ ਸੋਚਿਆ ਸੀ ਉਧਰੋਂ ਘਾਸ ਕੱਟਾਂਗੇ, ਲੇਕਿਨ ਨਾ ਖਾਲੂ ਨੇ ਮਸ਼ਵਰਾ ਇੱਥੋਂ ਕਹਿੰਦਾ ਇਹਦੇ ਵਿੱਚ ਨਾ ਕਾਫੀ ਹਰਾ ਭਰਾ ਘਾਸ ਖੜਾ ਹੈ, ਇੱਥੇ ਵੱਢ ਲਾ। ਦੇਖਣਾ ਨਾ ਅੱਗੇ ਕਾਫੀ ਖੜਾ ਹੈਗਾ ਵਿੱਚ, ਅੱਗੇ ਨਜ਼ਰ ਆ ਰਿਹਾ ਹੈਗਾ। ਮੈਂ ਜਾਣ ਕਹਿ ਰਹੀਆਂ ਨੇ ਜਿਹੜੀਆਂ ਹੁੰਦੇ ਆ ਨਾ ਇਹਨਾਂ ਦੀ ਤੁਸੀਂ ਰੂਹ ਦੇ ਪੱਤੇ ਇਸ ਤਰ੍ਹਾਂ ਦੇ ਹਰੇ ਭਰੇ, ਇਹ ਬੱਕਰੀਆਂ ਬੜੀ ਸ਼ੌਕ ਨਾਲ ਖਾਂਦੀਆਂ। ਅੰਮੀ ਜਾਨ ਹੱਥ ਨਾਲ ਉਧਰ ਨਾ ਪੱਤੇ ਉੱਥੋਂ ਪੱਟਦੀਆਂ ਫਿਰਦੀਆਂ ਨੇ। ਵੈਸੇ ਮਾਸ਼ਾਅੱਲਾ ਰੂਹ ਖੜੀ ਹੋਈ ਬਹੁਤ ਪਿਆਰੀ। ਮੈਂ ਉਧਰੋਂ ਲੱਭ ਕੇ ਨਾ ਘਾਹ ਪਹਿਲੇ ਕੱਟਣਾ ਸ਼ੁਰੂ ਕਰਾਂ। ਚਲੋ ਇੱਥੋਂ ਹੀ ਇਹਨਾਂ ਲੱਭ ਜਾਵੇਗਾ, ਆਸਾਨੀ ਨਾਲ ਲੈ ਜਾਵਾਂਗੇ। ਕਿਆ ਬਾਤ ਹੈ ਜੀ ਭਾਈ ਸਾਹਿਬ, ਇੱਥੇ ਕੋ ਵੱਡਾ ਨਾਲਾ ਹੀ ਕੋਈ ਨਹੀਂ ਤਾਂ ਇੰਨਾ ਵੱਡਾ ਹੋਇਆ ਹੁੰਦਾ। ਤੇ ਫਿਰ ਚੈੱਕ ਕਰੋ ਜੀ ਮਾਸ਼ਾਅੱਲਾ ਕਿਆ ਬਾਤ ਹੈ। ਇੱਥੇ ਮਾਸ਼ਾਅੱਲਾ ਬੜਾ ਪਿਆਰਾ ਘਾਸ ਮਿਲ ਜਾਏਗਾ। ਇੱਕ ਉਹ ਦੂਸਰਾ ਹੈਗਾ ਉਹ ਤਾਂ ਇੰਝ ਲੱਗਦਾ ਹੈਗਾ ਜਿਵੇਂ ਨਹੀਂ ਉਹ ਗੱਡੇ ਹੁੰਦੇ ਨੇ ਕਿ ਦਾਈਆਂ ਦੀ ਤਰ੍ਹਾਂ ਘਾਸ, ਲੇਕਿਨ ਉਹ ਵੀ ਬੱਕਰੀਆਂ ਬੜੀ ਸ਼ੌਕ ਨਾਲ ਖਾਣਗੀਆਂ। ਉਹਦੇ ਵੱਢ ਕੇ ਰੱਖਿਆ ਉਹ ਵੀ ਚੱਲ ਕੇ ਤੁਹਾਨੂੰ ਦਿਖਾਉਣਾ। ਇਹ ਵੀ ਮਾਸ਼ਾਅੱਲਾ ਬਹੁਤ ਪਿਆਰਾ ਘਾਸ ਹੈਗਾ, ਚੈੱਕ ਕਰੋ ਨਾ ਜਿਸ ਤਰ੍ਹਾਂ ਦਾਈ ਹੁੰਦੇ, ਲੇਕਿਨ ਇਹ ਨਾ ਬੜੀ ਸ਼ੌਕ ਨਾਲ ਬੱਕਰੀਆਂ ਖਾਵਣਗੀਆਂ। ਮਿਲਦਾ ਹੀ ਨਹੀਂ ਸਾਡੇ ਇਲਾਕੇ 'ਚ, ਉੱਥੇ ਇੱਥੇ ਬਹੁਤ ਜ਼ਿਆਦਾ ਖੜਾ ਹੈਗਾ ਇਹਦੇ ਅੰਦਰ। ਇਹ ਦੇਖੋ ਬਹੁਤ ਜ਼ਿਆਦਾ ਅੱਗੇ ਤੱਕ। ਚਲੋ ਵੱਢਣਾ ਆ ਗਿਆ, ਚੰਗਾ ਥੱਬਾ ਕ ਵੱਢ ਕੇ ਫਿਰ ਲੈ ਚੱਲਣੇ ਆ। ਅੰਮੀ ਜਾਨ ਉੱਥੋਂ ਪੱਤੇ ਵਗੈਰਾ ਕੇ ਤੋੜਦੀਆਂ ਫਿਰੀਆਂ ਨਹੀਂ ਆ, ਪਰਾਂ ਫਿਰਦੀਆਂ ਨਹੀਂ ਖਾਲਾਂ ਗੱਲਾਂ ਬਾਤਾਂ ਖੜੀਆਂ। ਮੈਂ ਉਤਨੇ ਟਾਈਮ ਤੱਕ ਵੱਢ ਲੈਣਾ ਵਾ। ਮਾਸ਼ਾਅੱਲਾ ਹੀ ਗਾਹ ਦਾ ਚੰਗਾ ਜਿਹੜਾ ਨਾ ਗਡੋਰਾ ਜਿਹਾ ਬੰਨ ਲਿਆ ਹੈਗਾ। ਖਾਲੂ ਰੀ ਮਸਰੂਫ ਨੇ ਆਪਣੇ ਕੰਮ ਵਿੱਚ। ਅਸੀਂ ਅੰਮੀ ਜਾਨ ਆਪਾਂ ਨਿਕਲੀਏ, ਅੱਛਾ ਤੁਹਾਡਾ ਪਰਸ ਪਿਆ ਸੀ ਚੱਕ ਲੋ, ਵਿੱਚੇ ਬਣਨਾ ਹਾਂ। ਚਲੋ ਪਹਿਲਾਂ ਤਾਂ ਬਹੁਤ ਪਿਆਰਾ ਮਿਲ ਗਿਆ, ਤਾਂ ਫਿਰ ਚੱਲਨੇ ਆ ਵਾਪਸ ਘਰ। ਬੱਕਰੀਆਂ ਦਾ ਝੁੰਡ ਦੇਖੋ ਮਾਸ਼ਾਅੱਲਾ ਕਿੰਨਾ ਵੱਡਾ ਹੈਗਾ। ਤਕਰੀਬਨ 4-5 ਨੇ ਚਰਾਵਣ ਵਾਲੇ ਹੈਗੇ, 4-5 ਰਲ ਕੇ ਇਹਨਾਂ ਨੂੰ ਕਵਰ ਕਰਦੇ ਸਾਈਡਾਂ 'ਤੇ ਕਿਤੇ ਨਾਸ ਨਾ ਜਾਵਣ। ਤੇ ਬਾਕੀ ਜ਼ਮੀਨਾਂ ਜਿਹੜੀਆਂ ਅੱਜ ਕੱਲ੍ਹ ਹਲ ਵਗੈਰਾ ਚਲਾਏ ਜਾ ਰਹੇ ਨੇਗੇ। ਇੱਥੇ ਮੱਕੀ ਬੀਜਣ ਲੱਗੇ ਨੇ, ਜਿਵੇਂ ਤੁਸੀਂ ਦੰਦ ਖਾਇਆ ਮੱਕੀ ਦੇ ਟੋਪੇ ਲਾਉਂਦੇ ਨੇ। ਤੇ ਇਹ ਮਕਈ ਲਾਉਣ ਵਾਲਾ ਕੰਮ ਬਹੁਤ ਮੁਸ਼ਕਿਲ ਹੈ, ਲੇਕਿਨ ਉਹ ਖਾਲੂ ਦੱਸ ਰਹੇ ਸੀ ਅੰਮੀ ਜਾਨ 2500 ਰੁਪਏ ਉਹ ਲੈ ਰਹੇ ਨੇਗੇ ਏਕੜ ਦੀ। 2500 ਰੁਪਏ ਇੱਕ ਏਕੜ ਦਾ ਉਹਨਾਂ ਨੇ ਮੁਕਾਇਆ। ਮੈਂ ਹੈਰਾਨ ਹੋ ਗਿਆ। ਗੱਲ ਕਹਿੰਦਾ ਤਕਰੀਬਨ 7000 ਰੁਪਏ ਹੈਗਾ ਏਕੜ ਦਾ ਚੱਲਦਾ ਪਿਆ। ਇਹ ਨਾਰਮਲ ਜਿਹੜਾ ਹਰ ਜਗ੍ਹਾ ਤੇ ਰੇਟ ਹੈ 7000 ਰੁਪਏ ਕਿੱਲੇ ਦੀ ਲਵਾਈ ਹੈਗੀ। ਬੀਜ ਲਾ ਕੇ ਦਿੰਦੇ ਨੇ ਜਿਹੜਾ ਤੇ ਉਹ 2500 ਰੁਪਏ ਦੇ ਵਿੱਚ ਇੱਕ ਏਕੜ ਲਾ ਕੇ ਦੇ ਰਹੇ। ਮੈਂ ਹੈਰਾਨ ਹੋ ਗਿਆ। ਲੇਬਰ ਉਹਨਾਂ ਇੰਨੀ ਵੱਡੀ, ਉਹਨਾਂ ਨੂੰ ਅੰਮੀ ਜਾਨ ਸ਼ਾਮ ਨੂੰ ਇਹ 4-500 ਆਉਣਾ ਮਸੇ। ਇਹਨਾਂ ਨੂੰ ਤਾਂ ਥੋੜੀ ਪੈਣੀ ਦਿਹਾੜੀ। ਖਾਲੂ ਹੋਰਾਂ ਨੂੰ ਫਿਰ ਬਿਹਤਰ ਹੀ ਹੈਗਾ। ਉਹ ਨਾਲ ਕੇ ਕੰਮ ਹੀ ਥੋੜਾ ਜਿਹਾ ਜਿਹੜਾ ਲਾਵਣ ਵਾਲਾ ਹੈ ਨਾ, ਬੀਜ ਲਾਵਣ ਵਾਲੇ ਨੂੰ ਕੰਮ ਸੌਖਾ ਹੈ। ਦੂਸਰਾ ਦਿਲ ਵੱਡਾ ਨਾਲ, ਕਿਉਂਕਿ ਬੀਜ ਲਾ ਕੇ ਨਾ ਇੱਕ ਵਾਰੀ ਕਮਰ ਦੀ ਮੱਤ ਵੱਜ ਜਾਂਦੀ ਹੈ ਇਹ ਥੱਲੇ ਉੱਡ ਕੇ। ਬਾਕੀ ਚਲੀਏ ਘਰ ਇੰਸ਼ਾਅੱਲਾ ਤਾਲਾ, ਘਰ ਚੱਲ ਕੇ ਦੂਸਰੇ ਫੋਨ ਚਾਰਜ ਕਰਨੇ ਉਸ ਤੋਂ ਬਾਅਦ। ਹਾਂਜੀ ਤੇ ਵਾਪਸ ਘਰ ਜੀ ਮੈਂ ਆ ਗਿਆ। ਫੋਨ ਥੋੜਾ ਚਾਰजिंग ਕੀਤਾ। ਮਾਸ਼ਾਅੱਲਾ ਮੌਸਮ ਹੀ ਬਾਹਰ ਬਹੁਤ ਪਿਆਰਾ ਬਣਿਆ ਹੈ। ਲੇਕਿਨ ਕੱਲ ਮੈਂ ਬਾਰਿਸ਼ ਆਉਣ ਦਾ ਮੌਸਮ ਬਣਿਆ ਹੈਗਾ, ਲੇਕਿਨ ਬਾਰਿਸ਼ ਨਹੀਂ ਆਈ ਸੀ। ਅੱਜ ਬੱਦਲ ਜੇ ਬਣੇ, ਲੇਕਿਨ ਬਾਰਿਸ਼ ਨਹੀਂ ਆਣੀ ਹੈਗੀ। ਜਿਵੇਂ ਕਿ ਅੱਜ ਅਗਰ ਮੈਂ ਨਾ ਕਰਤੀ ਕੀ ਤਾਂ ਆ ਜਾਵੇ ਬਾਰਿਸ਼, ਇਹ ਹੋ ਸਕਦਾ ਹੈਗਾ। ਬਾਕੀ ਯਾ ਘਾਸ ਲਿਆ ਸੀ ਮਾਸ਼ਾਅੱਲਾ, ਬੱਕਰੀਆਂ ਨੂੰ ਪਾਤਾ ਸੀਗਾ ਤੇ ਬੱਕਰੀ ਖੇਡਣਾ ਬੜੀ ਸ਼ੌਕ ਨਾਲ ਖਾ ਰਹੀਆਂ। ਪਕੌੜੇ ਵੀ ਇਤਨੇ ਕੁ ਬਚੇ ਪਏ ਨੇਗੇ, ਇਹ ਵੀ ਇੰਸ਼ਾਅੱਲਾ ਤਾਲਾ ਕੁਛ ਟਾਈਮ ਤੱਕ ਸੇਲ ਹੋ ਜਾਂਦੇ ਨੇਗੇ। ਬਾਕੀ ਇਹ ਅੰਮੀ ਜਾਨ ਨੇ ਪੱਤੇ ਪੱਟੇ ਸੀ, ਦੰਦ ਦੱਸ ਰਿਹਾ ਸੀ ਉੱਥੇ ਨਾ ਦੂਸਰੀ ਦੇ ਉਹ ਰੂਹ ਦੇ। ਇਹ ਉਹਨਾਂ ਨੇ ਉਜਾੜ ਦੇਣੀ। ਉਜਾੜਨ ਦਾ ਮਤਲਬ ਹੁੰਦਾ ਕਿ ਛੱਡ ਦੇਣੀਆਂ ਨੇ ਬਿਲਕੁਲ। ਜਿਹੜੀ ਕੋਈ ਪੈਸਾ ਲਈ ਪੱਟ ਕੇ ਲੈ ਜਾਵਣ, ਜਾਂ ਵੈਸੇ ਉਹ ਥੱਲੋਂ ਮੁੱਢੋਂ ਪੱਟ ਲਵਣ, ਬਾਲਣ ਦੀ ਲੱਕੜਾਂ ਉਹ ਵੀ ਫ੍ਰੀ ਦੇਵਣਗੇ ਆਪਣੇ ਜਾਣਨ ਵਾਲਿਆਂ ਨੇ। ਨਹੀਂ ਕਿ ਹੋਰ ਵੀ ਕੋਈ ਵੱਢ ਕੇ ਲੈ ਜਾ ਸਕਦਾ। ਜੇ ਦੋਸਤ ਸੱਜਣ ਹੁੰਦੇ ਨੇ ਉਹਨਾਂ ਨੂੰ ਦੇ ਦਿੰਦੇ ਨੇ, ਜ਼ਮੀਂਦਾਰ ਜੇ ਹੁੰਦੇ ਨੇ। ਤੇ ਉੱਥੋਂ ਟਹਿਣੀਆਂ ਤਾਂ ਹਰ ਬੰਦੇ ਨੂੰ ਪੱਟਣ ਦਿੰਦੇ। ਟਹਿਣੀਆਂ ਜਿਹੜੀਆਂ ਨਾ ਅਸੀਂ ਪੱਟ ਕੇ ਲੈ ਕੇ ਬੜੀ ਸ਼ੌਕ ਨਾਲ ਬੱਕਰੀਆਂ ਖਾਂਦੀਆਂ। ਉਹ ਸਾਰੀਆਂ ਖਾ ਗਈਆਂ ਜਿਹੜੀ ਦਿੱਤੀਆਂ ਸੀ। ਆਹ ਦੇਖੋ ਕਿੰਨੀ ਸ਼ੌਕ ਨਾਲ ਖਾ ਰਹੀਆਂ, ਆਪਸ ਲੜ ਕੇ ਖਾਣਗੀਆਂ। ਇਹ ਟਹਿਣੀਆਂ ਥੋੜ੍ਹੀਆਂ ਜਿਹੀਆਂ ਇਹਨਾਂ ਨੂੰ ਨਾ ਹੋਰ ਪਾਈਏ, ਉਹ ਘਾਸ ਨਾਲੋਂ ਵੀ ਜ਼ਿਆਦਾ ਸ਼ੌਕ ਨਾਲ ਖਾ ਰਹੀਆਂ ਨੇ। ਇਹਨਾਂ ਨੂੰ ਕਹਿੰਦੇ ਹਾਂ ਅਸੀਂ ਗਾੜਾ, ਮਤਲਬ ਕਿ ਉਹ ਇਹਨਾਂ ਨੂੰ ਗਾੜਾ ਹੀ ਸੱਦਦੇ ਆ ਪੰਜਾਬੀ 'ਚ, ਕਿ ਰੂਹ ਦੀਆਂ ਗਾੜਾਂ ਨੇਗੀਆਂ। ਤੇ ਇਹ ਉਤੋਂ ਗਾੜਾਂ ਦੀਆਂ ਲਗਰਾਂ ਨੇਗੀਆਂ। ਲਗਰਾਂ ਲਵੀਆਂ ਟਹਿਣੀਆਂ ਨੂੰ ਕਹਿੰਦੇ ਨੇ ਪੰਜਾਬੀ 'ਚ। ਤੇ ਦਾਦੀ ਜਾਨ ਇੱਦਾਂ ਆਈਆਂ ਹੋਈਆਂ ਨੇ, ਅੰਮੀ ਜਾਨ ਉਹਨਾਂ ਕੋਲ ਗੱਲਾਂ ਬਾਤਾਂ ਤੇ ਖੜੀਆਂ ਨੇ। ਮੈਂ ਤਾਂ ਦੁਕਾਨ 'ਤੇ ਬੈਠਣਾ ਆ ਗਿਆ। ਅੱਬੂ ਜਾਨ ਚਾਚੂ ਜਾ ਤੇ ਲੈ ਗਏ ਨੇਗੇ। ਬਾਕੀ ਉਹਨਾਂ ਨੂੰ ਮੈਂ ਮਨਾ ਹੀ ਕਰ ਗਿਆ ਸੀ, ਮੈਂ ਤੁਸੀਂ ਨਾ ਹੀ ਜਾਇਆ ਜੇ ਘਾਸ ਕੱਟਣ। ਅਸੀਂ ਉਧਰ ਲਿਆ ਮਾਸ਼ਾਅੱਲਾ ਹੁਣ ਕਾਫੀ ਘਾਸ ਹੈਗਾ। ਸੁਬਾਹ ਦੁਪਹਿਰ ਟਾਈਮ ਤੱਕ
ਇਹੀ ਖਿਲਾਵਾਂਗੇ ਤੇ ਸਵੇਰ ਦੁਪਹਿਰ ਟਾਈਮ ਜਾਂ ਸੈਕੰਡ ਟਾਈਮ ਇਨਸ਼ਾਅੱਲਾ ਤਾਲਾ ਹੋਰ ਲੈ ਆਵਾਂਗੇ ਬੱਕਰੀਆਂ ਲਈ। ਤੇ ਆਪਣੀ ਦੁਕਾਨ ਜੀ ਬੰਦ ਕਰਤੀ ਕਿਉਂਕਿ ਰਾਤ ਹੋ ਗਈ ਸੀਗੀ ਤੇ ਉਦੋਂ ਨਾ ਜਿਹੜੀ ਵਾਇਰਸ ਅਸੀਂ ਲੈ ਆਏ ਆਪਣੇ ਪਿੰਡ 'ਚ ਇਹ ਹੁਣ ਬਹੁਤ ਤੇਜ਼ੀ ਨਾਲ ਫੈਲ ਰਹੀ ਹੈਗੀ ਤੇ ਇਹੋ ਜਿਹੀਆਂ ਹੋਰ ਲੈ ਰਹੀਆਂ ਨੇਗੀਆਂ ਉੱਥੋਂ ਅੰਕਲ ਬਾਬਰ ਕੋਲ ਲੈ ਆਵਾਂਗੇ ਤੇ ਹੋਰ ਵੀ ਕੁਝ ਚੀਜ਼ਾਂ ਲੈਣੀਆਂ ਨੇਗੀਆਂ। ਤੇ ਮੇਨ ਜਿਹੜਾ ਨਾ ਸਾਡੇ ਘਰ ਦੇ ਵਿੱਚ ਭਾਈ ਸਾਹਿਬ ਅੱਜ ਆਟਾ ਨਹੀਂ ਸੀ, ਮਤਲਬ ਕਿ ਗੰਦਮ ਤਾਂ ਪਈ ਹੈ ਲੇਕਿਨ ਆਟਾ ਪਿਸਵਾਇਆ ਹੋਇਆ ਨਹੀਂ ਹੈਗਾ। ਸਵੇਰ ਗੰਦਮ ਲੈ ਜਾਵਾਂਗਾ ਮੈਂ, ਆਟਾ ਪਿਸਵਾ ਲਿਆਵਾਂਗਾ, ਲੇਕਿਨ ਇਸ ਟਾਈਮ ਹੁਣ ਖਾਣ ਵਾਸਤੇ ਕੋਈ ਚੀਜ਼ ਲੈ ਨਹੀਂ ਘਰ ਦੇ ਵਿੱਚ। ਸਾਲਨ ਮੀਆਂ ਨੇ ਪਕਾ ਲੈਣਾ? ਨਹੀਂ ਸਾਲਨ ਹੀ ਕੋਈ ਨਹੀਂ ਪਕਾਇਆ। ਚਲੋ ਫਿਰ ਉਹ ਤੋਂ ਖਾਣ ਵਾਸਤੇ ਕੋਈ ਚੀਜ਼ ਲਈ ਜਾਂਦੇ ਆਂਗੇ। ਚਲੋ ਹੁਣ ਤਾਂ ਟਾਈਮ ਜਿਹੜਾ ਨਾ ਹੋਟਲ ਤੋਂ ਲੈ ਮੈਂ ਤੇ ਕਹਿੰਦਾ ਰੋਟੀ ਸਾਲਨ ਲੈ ਲੈਣੇ ਆਂਗੇ। ਆ ਲਾ ਸਨੈਨ, ਆ ਸਨੈਨ ਨੇ ਇੱਕ ਰੱਖੀ ਹੋਈ ਹੈਗੀ ਐਲਾ ਪਤਾ ਨਹੀਂ ਤੇਜ਼ੀ ਨਾਲ ਕਿਵੇਂ ਆਈ ਉੱਤੇ ਥੱਲੇ ਕਰਨ। ਮੋਟਰਸਾਈਕਲ ਮੈਂ ਬਾਹਰ ਪਹਿਲੇ ਕੱਢ ਲਿਆ ਤੇ ਬਸ ਚੱਲੀਏ। ਅੱਬੂ ਜਾਨ ਜਿਹੜੇ ਨੇ ਹੁਣ ਚਾਚੂ ਜਾ ਜ਼ਰਾ ਲੋਕ ਆਣ ਉਹਨਾਂ ਨੂੰ ਮੈਂ ਲੈ ਆ ਗਿਆ। ਮੈਂ ਕਿਹਾ ਤੁਸੀਂ ਘਰ ਬੈਠੋ ਤਾਂ ਅਸੀਂ ਸਮਾਨ ਲਈ ਆਈਏ। ਚਲੋ ਕਿ ਤੇ ਸ਼ਹਿਰ ਜੀ ਆ ਗਏ ਅੰਕਲ ਦੁਕਾਨ ਬੰਦ ਕਰਨ ਲੱਗੇ ਨੇ, ਇਹਨਾਂ ਕੋ ਪਹਿਲੇ ਲੈ ਲਈਓ ਖਿਲੌਣੇ ਜੇ। ਹਾਂਜੀ ਤੇ ਇਹ ਪਈ ਹੈਗੀ ਜੀ ਗੇਮ। ਇਹ ਚਾਚੂ ਜੀ ਕਿੰਨੇ ਦਾ ਪੈਕਟ ਹੈ? 400 ਦਾ 380 ਦਾ ਲੱਗਣਾ 380 ਰੁਪਏ ਦਾ। ਬਹੁਤ ਐਸਾ ਸੇਲ ਹੈ ਆਉਂਦੇ ਸਾਡੇ 400 ਅਸਲ ਤੇ ਦਾ ਇੱਥੇ ਤੁਹਾਨੂੰ ਦੋ ਇਹ ਮਸ਼ਹੂਰ ਜ਼ਿਆਦਾ ਹੋਗੀ ਤਾਂ ਅੰਦਰ ਕਰ ਲਈ ਮੈਨੂੰ ਡਬਲ ਪਾ ਦੀ ਅਗਰ ਮੈਂ 400 ਦਾ ਕਿੰਨੇ ਵੇਚਦਾ ਪਿਆ। ਅੱਛਾ ਠੀਕ ਹੋ 380 ਲਾਇਆ ਸੀ। ਚਲੋ ਇੱਕ ਇਹ ਦੇ ਦਿਓ ਤੇ ਹੋਰ ਰਸ ਵਗੈਰਾ ਲੈਣੇ ਨੇ? ਰਸ ਲੈ ਲੈਣੇ ਆ। ਪਾਪੜ ਕੁਛ ਉਹ ਪਾਪੜ ਉਧਰੋਂ ਮਿਲਣੇ ਸੀ ਮੈਨੂੰ ਲੱਗਦਾ ਬੰਦ ਕਰ ਗਏ ਹੋਣੇ। ਉਹ ਖੁੱਲੀ ਹੈ ਜੀ ਉਧਰੋਂ ਲੈ ਲੈਣੇ ਆ ਇੱਕ ਪੈਕਟ ਲੈਣਾ ਉਧਰੋਂ ਤੇ ਬਾਕੀ ਇੱਥੋਂ ਕੋਈ ਦੇਖ ਲੈਣਾ ਚਾਹੀਦਾ। ਇਹ ਫਰੂਟੀ ਟਾਫੀ ਇੱਕ ਲੈ ਲਈ ਹੈਗੀ ਉਹ ਗਲਾਸ ਵਾਲੀ। ਇਹ ਦੋ ਚੀਜ਼ਾਂ ਇੱਥੋਂ ਲੈਣੀਆਂ। ਇਹ ਬਿਸਕਟ ਵੀ ਹੋਰ ਲੈ ਲੈਣ। ਚਲੋ ਓਕੇ ਹੋ ਗਿਆ। ਤੇ ਇਹ ਆਪਾਂ ਸਮਾਨ ਲੈ ਲਿਆ ਹੈਗਾ। ਉਧਰੋਂ ਪਾਪੜ ਲੈਣੇ ਸੀ ਰਹਿਣ ਦੇਣੇ ਕੋਈ ਪੈਸੇ ਥੋੜੇ ਬਚੇ ਨੇਗੇ ਤੇ ਇੱਥੋਂ ਨਾ ਹੋਟਲ ਤੋਂ ਰੋਟੀ ਸਾਲਨ ਲੈਣ ਲੱਗਿਆ। ਤੇ ਦੁਕਾਨ ਦਾ ਕੁਝ ਜਿਹਾ ਸਮਾਨ ਲੈਣਾ ਸੀ ਇਹ ਵੀ ਲੈ ਆਇਆ। ਰੋਟੀ ਸਾਲਨ ਲੈ ਆਂਗੇ ਉਧਰੋਂ। ਹੁਣ ਫਿਰ ਰੋਟੀ ਵੀ ਖਾਣੇ ਆਂਗੇ। ਪਹਿਲਾਂ ਤੁਹਾਨੂੰ ਸਮਾਨ ਤਾਂ ਦਿਖਾ ਲਵਾਂ ਨਾ। ਇਹ ਆਪਣੀ ਫਰੂਟੀ ਟਾਫੀਆਂ ਤੇ ਇਹ 10 ਰੁਪਏ ਦਾ ਮੈਨੂੰ ਲੱਗਦਾ ਬਿਸਕਟ ਹੈਗਾ। 10 ਰੁਪਏ ਵਾਲਾ ਇਹ 20 ਰੁਪਏ ਵਾਲਾ ਹੈਗਾ। ਇਹਦੇ ਨਾਲ ਦੇ ਪਹਿਲੇ ਨਹੀਂ ਪੈਣੇ ਸੁਪਰ ਅਸਲੀ ਪੈਣ ਹੈਗੇ ਸਲਮਾਨ ਨਹੀਂ ਪਏ ਸੀਗੇ। ਲੈ ਇਹ ਵੀ ਉਹ ਨਾ ਬੰਦੇ ਦੇ ਫੇਵਰੇਟ ਬਣ ਗਏ ਨੇਗੇ। ਟਿਕ ਟਿਕ ਗੇਮ ਇਹਨੂੰ ਟਿਕ ਟਿਕ ਕਹਿੰਦੇ ਨੇਗੇ। ਤੇ ਇਹ ਫਰੂਟੀ ਟਾਫੀ ਵੀ ਖੋਲੀ ਜਾਂਦੇ ਵਿੱਚੋਂ ਵੇਖੀਏ ਗਿਲਾਸ ਕਿਹੋ ਜਿਹਾ ਨਿਕਲਦਾ। ਇੱਧਰ ਆ ਕਿੱਥੇ ਜਾਣ ਲੱਗੀ। ਦੇਖੋ 1 ਨੰਬਰ ਟਾਫੀਆਂ ਵਿੱਚ ਗਿਲਾਸ ਵੀ ਵਿੱਚ 1 ਨੰਬਰ ਹੋਣਾ। ਓਹ ਹੋਏ ਹੋਏ ਮਰ ਗਿਆ। 2 ਨੰਬਰ ਨਿਕਲਿਆ। ਅੱਜ 2 ਨੰਬਰ ਗਿਲਾਸ ਨਿਕਲਿਆ ਹੈਗਾ। ਪਹਿਲੇ 1 ਨੰਬਰ ਨਿਕਲਦਾ ਹੁੰਦਾ ਸੀ ਅੱਜ 2 ਨੰਬਰ ਨਿਕਲਿਆ। ਅੱਛਾ ਨਹੀਂ ਹੈਗਾ ਸ਼ੀਸ਼ਾ ਜਿਹੜਾ ਨਾ 2 ਨੰਬਰ। ਚਲੋ ਕੋਈ ਨਹੀਂ ਕਿਸਮਤ ਦਾ ਖੇਡ ਹੁੰਦਾ। ਕੋਈ ਅੱਛਾ ਨਿਕਲ ਜਾਂਦਾ ਕੋਈ ਮਾੜਾ ਨਿਕਲ ਜਾਂਦਾ। ਬਾਕੀ ਇਹਨਾਂ ਨੂੰ ਪਕੌੜੇ ਜੇ ਬਾਕੀ ਬਚੇ ਨੇ ਇਹਨਾਂ ਨੂੰ ਅੰਦਰ ਰੱਖ ਦਈਏ। ਅੱਜ ਥੋੜੇ ਲੇਟ ਹੀ ਬਣੇ ਸੀਗੇ ਲੇਕਿਨ ਸਵੇਰ ਫਸਟ ਟਾਈਮ ਇਹਨਾਂ ਨੂੰ ਗਰਮ ਕਰਕੇ ਸੇਲ ਕਰ ਲਵਾਂਗੇ। ਅਗਰ ਟਾਈਮ ਖਤਮ ਹੋ ਗਏ ਫਿਰ ਇਨਸ਼ਾਅੱਲਾ ਤਾਲਾ ਸੈਕੰਡ ਟਾਈਮ ਹੋਰ ਬਣਾ ਲਵਾਂਗੇ। ਆਲੂ ਪਿਆ ਹੋਏ ਨੇ ਆਪਣੇ ਘਰ ਤੇ ਇਹਨਾਂ ਟਾਫੀਆਂ ਨੂੰ ਮਕੋਂਜ ਕੇ ਰੱਖਾਂ ਉਸ ਤੋਂ ਬਾਅਦ ਫਿਰ ਖਾਣਾ ਖਾਣਾ। ਇੱਥੇ ਪਿਆ ਰਹੇ ਇਹਨਾਂ ਨੂੰ ਚੱਕ ਕੇ ਇੱਥੇ ਰੱਖੀਏ। ਚਲੋ ਜੀ ਤੇ ਇਹਨੂੰ ਵੀ ਲੈ ਚਲੀਏ ਹੁਣ ਫਿਰ ਇੱਥੇ। ਹਾਂਜੀ ਤੇ ਹੁਣ ਜੀ ਫਿਰ ਖਾਣਾ ਖਾਣੇ ਆਗੇ। ਸ਼ਹਿਰੋਂ ਰੋਟੀਆਂ ਲੈ ਆਏ ਅੱਜ ਤੇ ਸਾਲਨ ਲਿਆਣਾ ਪਿਆ। ਵੈਸੇ ਮੈਂ ਜਾਣੇ ਵੀ ਆਪਾਂ ਨੂੰ ਫਾਇਦੇ 'ਚ ਗਿਆ 350 ਰੁਪਏ ਦੀ ਤਾਈਆਂ ਨੇ। 15 ਰੋਟੀਆਂ ਸੀਗੀਆਂ ਤੇ ਸਾਲਨ ਸੀਗਾ ਬਕਾ। ਹਾਂ ਚਲੋ ਜੀ ਫਿਰ ਬਿਸਮਿल्लाह रहमान रहीम। अल्हम्दुलिल्लाह जी खाना मैं खा लिया है। ਹੁਣ ਫਿਰ ਨਾਲ ਨੂੰ ਫਰੈਸ਼ ਹੋ ਜਾਣਾ ਹੈਗਾ ਸਕੂਨ ਨਾਲ ਰੈਸਟ ਕਰਨਾ ਆ ਗਿਆ। ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗਾ ਸਵੇਰ ਫਸਟ ਟਾਈਮ ਉੱਠ ਕੇ ਹੋਰ ਕਾਫੀ ਕੰਮ ਨੇਗੇ ਜੇ ਦੇਖ ਰਹੇ ਨੇਗੇ ਉਹਨਾਂ ਦਾ ਫਿਰ ਇਨਸ਼ਾਅੱਲਾ ਤਾਲਾ ਗੌਰ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਠੀਕ ਹੈ ਜੀ ਹੁਣ ਫਿਰ ਇਹ ਵਾਲਾ ਜੇ ਆਪਣਾ ਵਲੌਗ ਤੇ ਖਤਮ ਕਰਨੇ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ ਕਿ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਥੈਂਕਸ ਫॉर वाचिंग एंड अल्लाह हाफिज़।